उस्ताद जी उत्ते वो नहीं यार तू उत्ते जा यार। ओ उत्ते वो उस्ताद जी पट्टन दे मैं नहीं तू जा यार। ओ जा यार मैं नहीं उत्ते वाला यार। मैं नहीं जाना। ओ नहीं जा पटना है नहीं मैं नहीं जाना तू ही जाना। ओ यार जा मैं तेन कहने जा अगे मेरे सिर नु बड़ी दर्द जा चला जा। नहीं मेरे भी सिर नु दर्द है तू जा। ओ यार चला जा मैं सिर खपान दे इथे यार चला जा। तू नहीं जाना फिर? नहीं मैं नहीं जाना। नहीं मैं नहीं जाना। हेलो क्यों नहीं जाना तू? बस मैं नहीं जाना। तू जाना उत्ते? नहीं मैं नहीं जाਣਾ ਭਾਜੀ ਤੁਹਾਡੀ ਦੋਵਾਂ ਦੀ ਉਮਰਾਂ ਉੱਤੇ ਜਾਣ ਵਾਲੀਆਂ ਹੀ ਆ ਉਹ ਉੱਤੇ ਨਾ ਜਾਓ ਉੱਤੇ ਚੱਲ ਜਾਓ ਤੁਸੀਂ ਇੱਥੇ ਅੰਬ ਲੈਣ ਆਏ ਹੋ ਉੱਤੇ ਜਾਣ ਤੋਂ ਬਹਿਸ ਕਰੀ ਜਾਣ ਡਏ ਯਾਰ ਤੁਸੀਂ ਚਲੋ ਜੀ चंगे यार जा यार तू एवं सिर ना खा ਓਏ यार। ਤੁਸੀਂ ਇੱਟਾਂ ਦਾ ਕੰਮ ਕਰਕੇ ਗੁੱਡੇ ਵਧਾਉਣੇ ਆ ਦੇਖੋ ਕਿੰਨੀਆਂ ਪੱਟੀਆਂ जा ਕੀਤੀਆਂ यार जा। ਅੱਗੇ ਸਿਰ ਦਰਦ ਕਰ ਖਿੰਗਰ ਪੜ ਕੇ ਤੂੰ साडा अगे दिमाग खराब होया तू आके नवी कर। ਤੁਹਾਡੇ ਦੋਵਾਂ ਦਾ ਦਿਮਾਗ ਖਰਾਬ ਸੀ ਦਾਲ ਚੌਲ ਖਾ ਕੇ ਦੇਖ ਲੈਣੇ ਸੀ ਤੁਸੀਂ ਨਿੰਮਕੋ ਲੈ ਕੇ ਆਏ ਹੋ ਉਹ ਭਾਈ ਇੱਥੇ ਨਾ ਖੜੇ ਹੋਵੋ ਉੱਥੇ ਉੱਤੇ ਜਾਓ ਉਧਰਲੀ ਏਟ ਚੁੱਕੋ ਜਾ ਉਹ ਕੇ ਉੱਤੇ ਗੁੱਡੇ ਉੱਡਣ ਡੇ ਨੇ ਉੱਤੇ ਤੋੜ ਜਾਓ ਜੀ ਉੱਤੇ ਤੋੜ ਜਾਓ ਲੱਗਦਾ ਕਿ ਜੁਮੇਰਾਂ ਨੂੰ ਪੈਸੇ ਨਹੀਂ ਲੈਣੇ ਤੁਸੀਂ ਅੱਗੇ ਤੁਸੀਂ ਬੜਾ ਦੇ ਦੇ ਕੇ ਥੱਕੇ ਪਏ ਹੋ। ਅੱਗੇ ਤੇਰੇ ਪੈਸੇ ਕਿਹੜੇ ਮਰੇ ਆ ਤੇ ਅੱਗੇ ਦਿੱਤੇ ਕਿਹੜੇ ਆ ਤੁਸੀਂ? ਗਰੀਬਾਂ ਦਾ ਖੂਨ ਪੀਣ ਦੇ ਹੋ ਤੁਸੀਂ। ਓਏ ਹਦਾਇਤ ਨਾ ਉਸਤਾਦ ਡਰਾ ਨਾ ਯਾਰ ਹਲੋ ਡਰਮ ਸਾਹਿਬ ਹਾਂਜੀ ਹਾਂਜੀ ਉੱਥੇ ਉੱਤੇ ਚੱਲ ਜਾਓ ਭਾਜੀ ਹਲੋ ਭਾਈ ਫੋਨ ਤੇ ਹੁੰਦੀ ਹਾਂਜੀ ਹਲੋ ਤੁਸੀਂ ਹੁਣ ਗੱਲ ਕਰੋ ਯਾਰ ਤੁਸੀਂ ਮੇਰੇ ਕੋਲ ਕੰਮ ਕਰਦੇ ਕਿ ਮੈਂ ਤੁਹਾਡੇ ਕੋਲ ਕਰਦਾ ਨਹੀਂ ਮੈਂ ਤੁਹਾਡੇ ਕੋਈ ਕੰਮ ਨਹੀਂ ਕਰਦਾ ਆ ਪੈਸੇ ਤਾਂ ਮੇਰੇ ਕੋਲ ਇਦਾਂ ਮੰਗਣ ਡਿਆ ਉਹਨੇ ਜਦ ਮੈਂ ਦਾਦਾ ਮੈਂ ਤੇਰਾ ਉਹ ਤਾਂ ਦੇਣੇ ਨਹੀਂ ਹੈਗੇ ਪਾਟੇ ਵਾਲੇ ਲੈਣਾ ਤਾਂ ਕੰਮ ਨਹੀਂ ਕਰਦੇ ਕਮਾਲ ਹੋ ਗਈ ਆ ਬਈ ਇਹਨਾਂ ਨੇ ਗੱਲ ਗੁੱਲ ਮੈਂ ਸਾਹਿਬ ਨੂੰ ਦੱਸ ਕੇ ਤੁਹਾਨੂੰ ਦੋਵਾਂ ਦੀ ਛੁੱਟੀ ਕਰਾ ਦੇਣੀ ਹੈ ਗੱਲ ਜ਼ੇਨ 'ਚ ਰੱਖ ਲਈਓ ਜਾ ਯਾਰ ਦੱਸ ਦੇ ਤੂੰ ਸਾਹਿਬ ਨੂੰ। ਉਹ ਕਿੱਡੇ ਜ਼ਾਲਮ ਮਜ਼ਦੂਰ ਆ ਤੁਸੀਂ ਸਾਹਿਬਾਂ ਕੋਲੋਂ ਨਹੀਂ ਡਰਨ ਡਏ ਆ ਸਾਹਿਬ ਮੈਂ ਖਿੰਗਰ ਆ ਕੇ ਪੱਟੇ ਉਹ ਮੋਟੇ ਤੇਰੇ ਕੋ ਫਿੰਗਰ ਨਹੀਂ ਪੱਟ ਹੋਣ ਡਈ ਉਹ ਭਾਈ ਮੇਰਾ ਨਾਮ ਇਕਰਾਮ ਆ ਕੀ ਨਾਮ ਆ ਅਕਰਾਮ ਸਾਹਿਬ ਹਾਂਜੀ ਅਕਰਾਮ ਸਾਹਿਬ ਇੱਟ ਨਹੀਂ ਪੱਟ ਹੋਣ ਡਈ ਪੱਟਣ ਤਾਂ ਦੇ ਨਹੀਂ ਜੇ ਨਹੀਂ ਪੱਟ ਹੋਣ ਡਈ ਤਾਂ ਰੇੜੀ ਤੇ ਬੈਠੋ ਮੈਂ ਤੁਹਾਨੂੰ ਮੰਗ ਕੇ ਲਿਆਉਣਾ ਬਾਹਰੋਂ ਲਓ ਜੀ ਗੱਲ ਹਾਸੇ 'ਚ ਪਾਉਣ ਡਿਆ ਤੂੰ ਤੁਸੀਂ ਕੋਈ ਗੈਂਤੀ ਨਹੀਂ ਲਿਆ ਦੇ ਇਹ ਦੂਸਰੇ ਕਰ ਲੈਣਗੇ ਤੂੰ ਉੱਤੇ ਚੱਲ ਜਾ ਤੁਸੀਂ ਗੈਂਤੀ ਲਿਆ ਦੇ ਨੂੰ ਪੱਟ ਦਿੰਦੇ ਆ ਉਹ ਮੈਂ ਕਾਹਤੋਂ ਪੱਟਾਂ ਯਾਰ ਤੁਹਾਡਾ ਕੰਮ ਆ ਤੁਸੀਂ ਪੱਟੋ ਇਹ ਪੱਟਣ ਤਾਂ ਡੇ ਹੋਰ ਅਸੀਂ ਇੱਥੇ ਅੰਬ ਚੁੱਪਣ ਡੇ ਆ ਤੱਤੇ ਹੀ ਬੜੇ ਬੋਲਦੇ ਆ ਤੁਸੀਂ ਤੱਤੇ ਹੀ ਬੋਲਦੇ ਉੱਤੋਂ ਜਾ ਖਿੰਗਰ ਵੇਖੋ ਤੁਸੀਂ ਆ ਗਏ ਹੋ ਤੁਸੀਂ ਫਿੰਗਰ ਦੇਖੋ ਆਪਣੀ ਸ਼ਕਲ ਦੇਖੋ ਉਹ ਚਲਾ ਜਾ ਯਾਰ ਚਲਾ ਜਾ ਇੱਥੋਂ ਉਹ ਉਸਤਾਦ ਲੈ ਉਸਤਾਦ ਨੇ ਕਰਾਟੇ ਸਿਖਾਏ ਤੈਨੂੰ ਲੈ ਇੱਥੋਂ ਇੱਟਾਂ ਲੱਭ ਜਾਣਗੀਆਂ ਹੁਣ। ਆਹੋ ਆ ਪੱਠਾ ਹੈਗਾ ਵਾ। ਆਹ। ਇਹਨਾਂ ਨੂੰ ਕਹੀਂ ਇੱਕ ਨੰਬਰ ਇੱਟ ਹੋਵੇ ਤੇ ਫੇਰ ਆ ਹੈ। अस्सलाम वालेकुम जी ਵਾਲੇਕੁਮ ਸਲਾਮ। ਕੀ ਹਾਲ ਭੈਣ ਠੀਕ ਠਾਕ ਹੋ ਭੈਣ ਤੁਸੀਂ ਭੱਠੇ ਦੇ ਮਾਲਕ ਹੋ ਜਾਂ ਮੁਨਸ਼ੀ ਹੋ ਮਾਲਕ ਹੋ ਇੱਟਾਂ ਲੈਣੀਆਂ ਸੀਗੀਆਂ ਅਸੀਂ ਤੁਹਾਡੇ ਨਾਲ ਗੱਲ ਕਰਨੀ ਜਾਂ ਮੁਨਸ਼ੀ ਨਾਲ ਮੁਨਸ਼ੀ ਸਾਹਿਬ ਨਾਲ ਕਰ। ਮੁਨਸ਼ੀ ਸਾਹਿਬ ਕਿੱਥੇ ਹੋਊਗੇ ਮੁਨਸ਼ੀ ਨੂੰ ਬੁਲਾਈ ਯਾਰ ਇੱਕ ਮਿੰਟ। ਉਹ ਚੁੱਕ ਲੋ ਦਵਾ ਦਵ ਮੈਂ ਅੱਜ ਮੇਰੇ ਸਿਰ ਹੋ ਗਿਆ ਪਿਆਰ ਸਾਬਲਾ ਕਿਹੜਾ ਸਾਹ ਬੁਲਾ ਰਿਹਾ ਇਹ ਕੌਣ ਆ ਇਹਨੇ ਕੀ ਕਹਿਣਾ ਭੈਣ ਆਇਆ ਨਹੀਂਗਾ ਬੰਦਾ ਇਹ ਆ ਜੇ ਨਾਲ ਆਪਾਂ ਉਹਨਾਂ ਨਾਲ ਡੀਲ ਕਰ ਲਓ। ਇਹ ਰਕਸ਼ਾ ਪਹਿਲੀ ਦਫਾ ਦੇਖਿਆ ਨਹੀਂ ਭਾਜੀ ਮੈਂ ਹੈਰਾਨ ਆ ਕਿ ਰਕਸ਼ਾ ਮੂੜਾ ਚਲਾਉਣ ਡਿਆ ਉਹ ਮੂੜਾ ਨਹੀਂ ਉਹ ਬੰਦਾ ਹੀ ਆ ਭਾਜੀ ਜੀ ਭਾਜੀ ਹੁਕਮ ਕਰੋ ਉਹ ਭੈਣ ਇੱਟਾਂ ਚਾਹੀਦੀਆਂ ਸੀਗੀਆਂ ਸਾਨੂੰ ਤੇ ਭਾਜੀ ਇੱਥੋਂ ਇੱਟਾਂ ਹੀ ਮਿਲਣੀਆਂ ਕਿਹੜਾ ਜੁੱਤੀਆਂ ਦੀ ਦੁਕਾਨ ਵਾ ਪੱਠਾ ਵਾ ਇੱਥੋਂ ਇੱਟਾਂ ਹੀ ਲੱਭਣੀਆਂ ਤੁਹਾਨੂੰ ਤੇ ਸਾਨੂੰ ਦਿਖਾਓ ਇੱਟਾਂ ਭਾਜੀ ਇੱਟਾਂ ਵਾਲੀਆਂ ਇੱਟਾਂ ਵਾ ਉਹ ਦੇਖ ਲਓ ਸਾਹਮਣੇ ਇਹ ਕਿਹੜਾ ਕੋਈ ਸਪੈਸ਼ਲ ਚੀਜ਼ ਆ ਜਿਹੜੀ ਫੜਫੜ ਦੇਖਣੀ ਆ ਸੁੰਘਣੀ ਪੈਣੀ ਤੁਹਾਨੂੰ ਅਵਲ ਇੱਟ ਹੈਗੀ ਆਪਣੇ ਕੋਲ ਅਵਲ ਅੱਵਲ ਵੀ ਆ ਸਾਡੇ ਕੋਲ ਦੋਮ ਵੀ ਆ ਤੜਿਕ ਵੀ ਆ ਰੋੜਾ ਵੀ ਆ ਏਦਾਂ ਦਾ ਉਹ ਠਿੰਗਰ ਵੀ ਹਾਂਜੀ ਏਦਾਂ ਦਾ ਵੱਟਾ ਵੀ ਆ ਚਲੋ ਬੇਗਮ ਆਓ ਇੱਟ ਦੇਖੀਏ ਬੇਗਮ ਵੀ ਆ ਹਾਂਜੀ ਖੈਰ ਹੋਏ ਮੈਂ ਕਿਹਾ ਪਤਾ ਨੀ ਕਿਸੇ ਦਾ ਬੱਚਾ ਇਕੱਲਾ ਹੀ ਰਕਸ਼ਾ ਚਲਾਉਣ ਡਿਆ ਨਹੀਂ ਭਾਈ ਉਹ ਪਸੰਦ ਕਰਨੀਆਂ ਨਾ ਇੱਟਾਂ ਉਹਨਾਂ ਨੇ ਫੇਰ ਲੈਣੀਆਂ ਸੀ ਅੱਛਾ ਇਹਨਾਂ ਨੇ ਪਸੰਦ ਕਰਨੀਆਂ ਹਾਂਜੀ ਆਓ ਜੀ ਆਓ ਅਵਲ ਇੱਟ ਲੈਣੀਆਂ ਸੀ ਆਓ ਚਲੋ ਆਓ ਜੀ ਆਓ ਆਓ ਚਲੋ। ਬੈਗ ਲੈ ਲਓ ਪੈਸੇ ਵਾਲਾ ਵੀ ਉਹ ਸੋਰੀ ਇਹ ਤਾਂ ਮੈਨੂੰ ਯਾਦ ਭੁੱਲ ਗਿਆ ਕਿੱਥੇ ਨਾ ਰਹਿ ਜਾਵੇ। ਇਹ ਵੀ ਲੈ ਲਓ ਬੈਗ ਚਲੋ 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 ਆਓ ਆਓ। ਲਓ ਭਾਈ ਆਓ ਦਿਖਾ ਦਿੰਦੇ ਭਾਜੀ ਤੁਹਾਨੂੰ ਕਿੱਦਾਂ ਦੀ ਇੱਟ ਇੱਟ ਇੱਕ ਨੰਬਰ ਲੈਣੀ ਆ 2 ਨੰਬਰ ਇੱਟ ਨਾ ਹੋਵੇ। ਉਹ ਮੈਂ ਤੈਨੂੰ ਨਹੀਂ ਦੱਸਦਾ। ਨਹੀਂ 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 ਇੱਕ ਨੰਬਰ ਅਵਲ ਇੱਟ ਲੈਣੀ ਆ ਅਵਲ ਇੱਟ ਉਹ ਇੱਕ ਨੰਬਰ ਹੀ ਹੋਣੀ ਚਾਹੀਦੀ ਹਾਂਜੀ, ਮੈਨੂੰ ਆ ਜਾਓ। ਅਵਲ ਨਾ ਨਹੀਂ ਹੈ। ਅੱਵਲ ਹੀ ਦਿਖਾਵਾਂਗੇ ਜੀ ਤੁਹਾਨੂੰ ਆਹ ਦੇਖ ਲੈ ਜਵਾਨਾ ਆਪਣਾ ਓਏ ਜਵਾਨਾ ਕਹਿ ਓਏ ਹੋਏ ਹੋਏ ਉਹ ਓਏ ਹੋਏ ਹੋਏ ਆ ਅਵਲ ਆ ਦੋਮ ਆ ਇਹ ਦੋਮ ਆ ਭਾਜੀ ਨਹੀਂ ਭਾਈ ਨੇ ਇਹ ਨਹੀਂ ਚਾਹੀਦੀ ਆ ਬੰਦਾ ਤੁਹਾਡਾ ਐਟਮਾ ਵੀ ਕਰਦਾ ਇਦਾਂ ਕਰਕੇ ਚੱਲ ਆਓ ਤੁਹਾਨੂੰ ਅੱਵਲ ਦਿਖਾ ਦੇ ਆਹ ਦੇਖੋ ਇੱਧਰ ਆਓ ਜੀ ਆਹ ਅੱਵਲ ਵਾ ਆ ਅਵਲ ਆ ਹਾਂਜੀ ਆਹ ਦੇਖੋ ਇੱਕ ਨੰਬਰ ਹੈ ਚੈੱਕ ਕਰ ਲੈ ਚੈੱਕ ਕਰ ਲੈ। ਕਿਆ ਬਾਤ ਹਾਂ
ਕੱਚੀ ਇਹਦੇ ਆ ਇੱਕ ਕੱਪੜੇ ਝਾੜ ਕੇ ਹਟਿਆ ਇਹਦੇ। ਉਹ ਨਹੀਂ ਭੈਣ, ਉਹ ਚੈੱਕ ਕਰਨੀ ਹੁੰਦੀ ਹੈ ਇੱਟ ਭੈਣ, ਤੁਹਾਨੂੰ ਵੀ ਪਤਾ। ਆ ਦੇਖੋ, ਆ ਦੇਖਿਆ ਅਵਲ ਹੈ। ਹੁਣ ਤੁਸੀਂ ਇਹ ਲੈਣੀ, ਹੋਰ ਵੀ ਦਿਖਾਓ ਸਾਨੂੰ ਕੁਝ। ਫਿੰਗਰ ਦਿਖਾਓ ਤਾਂ ਫਿੰਗਰ। ਆਓ ਦਿਖਾ ਦਿੰਦੇ, ਫਿੰਗਰ ਵੀ ਉਹ ਵੀ ਦਿਖਾ ਦਿਖਾਓ ਦਿੰਦੇ। ਆ ਜਾਓ, ਆਓ ਦਿਖਾਣਾ ਜੀ ਤੁਹਾਨੂੰ। ਆ ਜਾ ਇਹ ਦੇਖੋ, ਇਹ ਖਿੰਗਰ ਇੱਟ ਵਾ। ਇਹ ਜਿਹੜੀ ਉਹ ਵੀ ਖਿੰਗਰ ਲੱਗੀ ਹੋਈ ਆ। ਆਓ ਮੈਂ ਤੁਹਾਨੂੰ ਦਿਖਾਣਾ ਉਹ ਕੱਚੀ ਇੱਟ ਜਿੱਥੋਂ ਬਣਦੀ ਆ। ਅੱਛਾ ਅੱਛਾ ਅੱਛਾ। ਆਹ ਕਿੱਦਾਂ ਦੀਆਂ ਇੱਟਾਂ ਲੱਗੀਆਂ ਹੈ ਤੇ ਮਿੰਟ ਲੱਗਣਾ ਟੁੱਟਣ ਲੱਗਿਆ। ਇਹ ਕੱਚੀ ਆ ਲੱਗਦੀ, ਇਹਦਾ ਕਲਰ ਹੀ ਨਹੀਂ ਸਹੀ ਹੈਗਾ। ਇਹ ਭਾਜੀ ਕਲਰ ਤਾਂ ਤੁਹਾਡਾ ਵੀ ਨਹੀਂ ਸਹੀ ਕਿਉਂ, ਕੀ ਹੋਇਆ? ਸਿਰ ਦਾ। ਇਹ ਦੇਖੋ ਤੇਰਾ ਵੀ ਭੱਠੇ ਤੇ ਬੇੜਾ ਗਰਕ ਹੋਇਆ ਪਿਆ ਵਾ ਲੱਗਦਾ। ਭਾਜੀ, ਤੁਹਾਡਾ ਵੈਸੇ ਫਿਰ ਹੋਇਆ ਲੱਗਦਾ। ਇਹ ਦੇਖੋ, ਇਹ ਕੱਚੀ ਇੱਟ ਵਾ। ਅੱਛਾ, ਆਹ ਕੱਚੀ ਨਾਲ ਤਾਂ ਕੰਮ ਹੀ ਕੋਈ ਨਹੀਂ ਆਪਣਾ। ਆ ਕੱਚੀ ਆ। ਭਾਜੀ ਇਹ ਕੱਚੀ ਇੱਟ ਵਾ। ਅੱਛਾ ਇਹਨੂੰ ਅੱਛਾ। ਜਦੋਂ ਅਸੀਂ ਭੱਠੇ 'ਚ ਸਿੱਟਣਾ ਵਾ, ਫਿਰ ਇਦਾਂ ਦੀ ਪੱਕੀ ਇੱਟ ਬਣ ਜਾਣੀ ਇਹ। ਹੈ ਭਾਈ ਤੂੰ ਕਿੰਜ ਦੀਆਂ ਗੱਲਾਂ ਕਰ ਰਿਹਾ, ਤੂੰ ਇੱਟਾਂ ਵੇਚ, ਨਹੀਂ ਭਾਈ- ਮੇਰੇ ਬੰਦੇ ਦਾ ਰੇਟ ਵੇ ਸੇਟ ਉਹਨੇ ਵੇ। ਬੇਗਮ ਇਹ ਨਹੀਂ ਚਾਹੀਦੀਆਂ ਸਾਨੂੰ। ਇਹ ਕੱਚੀਆਂ ਐਵੇਂ ਟੁੱਟ ਸਾਨੂੰ ਤਾਂ ਪੱਕੀ ਚਾਹੀਦੀ ਇੱਟ, ਕੀ ਇੱਟ ਚਾਹੀਦੀ। ਜਿਹੜੀ ਲੱਗੇ, ਹਾਂਜੀ ਟੁੱਟੇ ਨਾ। ਟੁੱਟੇ ਨਾ। ਹੈ ਲਓ 20 ਸਾਲ ਮਕਾਨ ਨਹੀਂ ਕਿਤੇ ਜਾਂਦੇ, ਐਸੀ ਇੱਟ ਹਾਂਜੀ। ਪੱਕੀ ਇੱਟ ਵਾ ਹਾਂ। ਜਿਹੜੀ ਲੱਗ ਜਾਂਦੀ ਹੈ ਇੱਕ ਵਾਰੀ ਆਪਣੀ ਜਗ੍ਹਾ ਤੋਂ ਹਿਲਦੀ ਨਹੀਂ। ਲੰਬਾ ਹੋਣਾ ਹੀ ਨਹੀਂ ਸਾਨੂੰ ਵੀ ਚਾਹੀਦਾ। ਇੰਜ ਦੀ ਇੱਟ ਚਾਹੀਦੀ ਜਿਹੜੀ ਇੱਕ ਵਾਰੀ ਲੱਗੇ ਫੇਰ ਨਾ। ਟੁੱਟੇ ਨਾ। ਹਾਂ ਭਾਜੀ ਹੁਣ ਤੁਸੀਂ ਇਦਾਂ ਕਰੋ, ਫਿਰ ਇੱਟ ਤੁਹਾਨੂੰ ਮੈਂ ਇੱਥੇ ਦਿਖਾ ਦਿੰਦਾ ਵਾ। ਤੁਸੀਂ ਇਹਨਾਂ ਦੇ ਸਿਰ 'ਚ ਮਾਰ ਕੇ ਦੇਖ ਲਓ, ਜੇ ਇਹ ਤੁਹਾਡੇ ਸਿਰ 'ਚ ਮਾਰ ਕੇ ਦੇਖ ਹੈ ਲਓ, ਵੇ ਭਾਈ ਸਾਡੀ ਤੁਹਾਡੇ ਲੜਾਈ ਸਿਰ ਪਾੜ ਜਾਣਗੇ, ਇੱਟ ਨਹੀਂ ਟੁੱਟੂਗੀ। ਓਏ ਅਸੀਂ ਕਦੀ ਲੜੇ ਨਹੀਂਗੇ, ਤੂੰ ਲੜਾਉਣ ਡਿਆ ਵਾ ਸਾਨੂੰ ਯਾਰ, ਕੋਈ ਵੀਰੇ ਖਿਆਲ ਕਰ ਭਰਾਵਾ। ਇਹੀ ਗਾਰੰਟੀ ਦੇ ਪੱਕੀ ਇੱਟ ਦੀ, ਇਹੀ ਗਾਰੰਟੀ ਹੈਗੀ ਨਾ ਕਿ ਤੁਸੀਂ ਇੱਕ ਦੂਸਰੇ ਦੇ ਮਾਰ ਕੇ ਦੇਖ ਲਵੋ। ਉਹ ਇਹਦੇ ਵਿੱਚ ਰੋਟੀਆਂ ਲਾਉਂਦੇ ਆ। ਤੇਰਾ ਦਿਮਾਗ ਸਹੀ ਆ ਹੈ? ਕਿੱਥੇ ਗਈ ਤੇਰੀ ਅਕਲ? ਉਹ ਧੂਆਂ ਨਿਕਲਣ ਡਿਆ ਇਹਦੇ ਵਿੱਚ। ਸਾਨੂੰ ਇੰਜ ਹੀ ਲੱਗਾ ਕਿਉਂਕਿ ਤੁਸੀਂ ਰੋਟੀ ਲਾਉਣ ਗਏ, ਪਤਾ ਨਹੀਂ ਤੁਸੀਂ ਸੜ ਗਏ ਵਿੱਚ। ਆ ਉਹ ਨਹੀਂ ਬੀਬੀ, ਇਹਨੂੰ ਭੱਠਾ ਕਹਿੰਦੇ ਆ। ਇਹਦੇ ਥੱਲੇ ਵਿੱਚ ਇੱਟਾਂ ਪਾਈ ਦੀਆਂ, ਮੈਂ ਸੇਕ ਨਿਕਲਦਾ ਹੁੰਦਾ ਵਾ। ਅੱਛਾ ਅੱਛਾ। ਕਦੀ ਦੇਖਿਆ ਨਹੀਂ ਭੱਠਾ ਤੂੰ? ਹੈ ਨਹੀਂ ਭੈਣ, ਉਹ ਨਹੀਂ ਪਤਾ ਹੈਗਾ ਸਾਨੂੰ, ਅਸੀਂ ਤਾਂ ਪਹਿਲੀ ਦਫਾ ਲੈਣ ਆਏ ਆ ਯਾਰ। ਇੱਟਾਂ ਤੁਹਾਨੂੰ ਬਣਾ ਦਿੰਦੇ ਆ ਜਿੰਨੀਆਂ ਕਹੋ। ਫਿੰਗਰ ਚੇਟ ਚਾਹੀਦੀ ਆ, ਰੋੜਾ ਚਾਹੀਦਾ ਵਾ, ਟਾਇਲ ਚਾਹੀਦੀ ਨਹੀਂ। ਆ, ਅਵਲ ਦੋ। ਭੈਣ ਸਾਨੂੰ ਚਾਹੀਦੀਆਂ ਇਹ ਪੱਕੀਆਂ ਵਾ। ਇਹਨਾਂ ਨੂੰ ਇਹ ਦੱਸ ਦੇ ਕਿ ਸਾਨੂੰ ਇੱਟ ਸੋਹਣੀ ਜੀ ਦੇਣੀ ਜਿਹੜੀ ਉਹਨਾਂ ਦੇ ਸਿਰ 'ਚ ਵੱਜੇ, ਟੁੱਟੇ ਨਾ। ਹਾਂ ਨਹੀਂ ਟੁੱਟਣੀ ਤਾਂ ਚਾਹੀਦੀ ਨਹੀਂ ਭੈਣ ਇੱਟ। ਬਾਜੀ ਕਿੱਦਾਂ ਦੀ ਗੱਲ ਹਾਂ। ਕਰਨ ਡਏ ਹੋ? ਅਸੀਂ ਹੁਣ ਕਿੱਦਾਂ ਤੁਹਾਨੂੰ ਦੱਸੀਏ? ਤੁਸੀਂ ਇੱਥੇ ਲੰਮੇ ਪਵੋ, ਮੈਂ ਤੁਹਾਡੀਆਂ ਲੱਤਾਂ ਤੇ ਇੰਜ ਕਰਕੇ ਇੱਟਾਂ ਮਾਰੂੰਗਾ, ਤੁਹਾਡੀਆਂ ਲੱਤਾਂ ਟੁੱਟ ਜਾਣਗੀਆਂ, ਇੱਟਾਂ ਨਹੀਂ ਟੁੱਟਣਗੀਆਂ। ਹਾਂ ਬੇਗਮ ਇਹ ਸਹੀ ਕਹਿ ਰਿਹਾ ਵਾ, ਲੱਤ 'ਚ ਜਦੋਂ ਇੱਟ ਵੱਜਣੀ ਉਹ ਟੁੱਟਣੀ ਨਹੀਂ। ਤੇ ਇਹੀ ਤੇ ਗੱਲ ਆ ਉਹ ਕਿ ਲੱਤ ਟੁੱਟ ਟੁੱਟੇ ਨਾ। ਜਾਣੀ ਹੈ, ਇੱਟ ਨਹੀਂ ਟੁੱਟਣੀ ਵੀਰੇ। ਇੱਟ ਨਹੀਂ ਟੁੱਟਣੀ ਚਾਹੀਦੀ, ਉਹਦੀ ਨੁੱਕਰ ਵੀ ਨਾ ਭੁਰੇ ਭੈਣ। ਹਾਂਜੀ, ਸਭ ਤੋਂ ਪਹਿਲੀ ਗੱਲ ਹਾਂ। ਇਹ ਆ ਕਿ ਉਹਦੀ ਨੁਕਰਾਂ ਨਹੀਂ ਭੁਰਨੀਆਂ ਇਹ ਚਾਹੀਦੀਆਂ। ਭੈਣ ਪਕਾਉਂਦੇ ਕਿੰਜ ਆ ਇੱਟਾਂ? ਹਾਂਜੀ ਪਕਾਉਂਦੇ ਕਿੰਜ ਆ? ਭਾਜੀ ਪਹਿਲਾਂ 4-5 ਕਿਲੋ ਪਿਆਜ਼ ਲਿਆਈਦਾ ਵਾ, ਠੀਕ ਆ, ਸਾਰੇ ਮਜ਼ਦੂਰ ਕੱਟਦੇ ਆ, ਫਿਰ ਅਦਰਕ ਲਸਣ ਧਨੀਆ ਉਹ ਕੁੱਟੀਦਾ ਵਾ, ਅੱਛਾ ਫਿਰ ਮਸਾਲਾ ਪਾਈਦਾ ਵਿੱਚ, ਫਿਰ 2 ਕਿਲੋ ਘਿਓ ਪਾਈਦਾ ਵਾ, ਫਿਰ ਪਾਣੀ ਪਾਈਦਾ ਵਾ। ਉਹ ਯਾਰ ਪਹਿਲੀ ਦਫਾ ਇੱਟ ਲੈਣ ਆਇਆ ਤੂੰ? ਹੈ ਹੁਣ ਭਾਈ ਅਸੀਂ ਆਹ ਸਾਰਾ ਸਮਾਨ ਤੈਨੂੰ ਗਿਆ। ਤੈਨੂੰ ਪਹਿਲੀ ਵਾਰੀ ਆਏ ਤੇ ਤੈਨੂੰ ਦੱਸਾਂ ਤੇ ਦੇ, ਤੇਰੇ ਕੰਨ ਕੋਲੇ ਆ। ਤੈਨੂੰ ਪਤਾ ਨਹੀਂ ਹੈਗਾ ਇੱਟ ਕਿੱਦਾਂ ਪੱਕਦੀ ਆ? ਭੱਠਾ ਲੱਗਾ ਵਾ, ਧੂਆਂ ਨਿਕਲਣ ਡਿਆ ਵਾ, ਉਹਦੇ ਵਿੱਚੋਂ ਇੱਟਾਂ ਨਿਕਲਦੀਆਂ, ਮੋਰੀ ਜਿਹਦੇ ਵਿੱਚ ਸਿੱਟਦੀ ਇੱਟ। ਅਸੀਂ ਭਾਈ ਤੈਨੂੰ ਪੈਸੇ ਦੇਣੇ ਆ ਤੇ ਅਸੀਂ ਪੁੱਛ ਕੇ ਦੱਸ ਨਾ ਕਰੀਏ ਕਿ ਭਾਈ ਤੂੰ ਇੱਟ ਬਣਾਉਣਾ ਕਹਿੰਦਾ ਮੈਂ ਹੈ, ਵੀ ਇੱਟ ਦੀਆਂ ਗੱਲਾਂ ਕਰਦਾ। ਮੈਂ ਵੀ ਇੱਟ ਦੇ ਪੈਸੇ ਖਾਣਾ ਲੈਣੇ ਆ। ਖਰਾਬ ਗਿਆ ਪੁੱਤਰਾ। ਨਿਕਾ ਮੁੜ ਕੇ ਇੱਟਾਂ ਇਹਨਾਂ ਸਾਨੂੰ ਉਹ ਖਾਨਾ ਖਰਾਬ ਦੀ ਪੁੱਤਰੀ ਤੂੰ ਹੋਈ ਆ, ਤੂੰ ਬਦਤਮੀਜ਼ੀ ਕਰਨ ਡਈ ਮੇਰੀ ਆ। ਬੇਗਮ ਆ। ਬਦਤਮੀਜ਼ੀ ਵਾਲੀ ਕਿਹੜੀ ਗੱਲ ਹੈ ਭਾਈ? ਤੁਸੀਂ ਕਿੱਦਾਂ ਉਹਨੂੰ ਇੰਜ ਕਰਦੇ ਹੈ ਭਾਈ? ਤੂੰ ਕਿੰਜ ਦੀਆਂ ਗੱਲਾਂ ਕਰਦਾ? ਜੇ ਉਹਦੀ ਕੋਈ ਚੀਜ਼ ਕੱਚੀ ਰਹਿ ਗਈ ਤੇ ਫੇਰ ਤੂੰ ਟੈਨਸ਼ਨ ਕਾਹਤੋਂ ਲੈਣ ਡਈ ਆ? ਇਹਦੀ ਕੋਈ ਚੀਜ਼ ਕੱਚੀ ਰਹਿ ਗਈ, ਜਿੱਥੇ ਇੱਟਾਂ ਲਾਈਆਂ ਨਾਲੇ ਨੂੰ ਵੀ ਤੁੰਨ ਸਿੱਟਾਂਗੇ। ਰੋੜਾ ਜਾਂ ਤਾਂ ਹੈਗਾ ਇਹ। ਅੱਛਾ ਜਾ ਕੰਮ ਕਰ, ਮੰਤਾ ਮਰਾਦਾ ਨਾਲ ਮੈਂ ਬੰਦਾ ਲਿਆ ਵਾ। ਉਹ ਇਹਦੇ ਨਾਲ ਨਾਲ ਲੈਂਦੀ, ਮੰਤਾਂ ਮਰਾਦਾ ਪੂਰੀਆਂ ਤਾਂ ਕਰ ਲੈਂਦੀ, ਕੀ ਅੱਧਾ ਹੀ ਲਈ ਫਿਰਨ ਡਈ ਆ? ਉਹ ਲਵ ਮੇਰੀ ਸਾਡੀ ਸ਼ਾਦੀ ਹੋਈ ਹੈ, ਤੈਨੂੰ ਪਤਾ ਨਹੀਂ ਲੱਗਦਾ? ਉਹ ਲਵ ਮੈਰਿਜ ਕਿੱਥੇ ਕਰਦੇ ਰਹੇ ਤੁਸੀਂ? ਐਡਾ ਬੁਰਾ ਲਵ ਮੈਰਿਜ ਕੀਤਾ ਤੂੰ। ਓਏ ਕਿਹੜਾ ਬੁਰਾ ਹੈ? ਕੀ ਬੁਰਾਈ ਦੇਖੀ ਸਾਡੇ ਵਿੱਚ? ਬੁਰਾਈ ਦੇਖੀ ਬੀਬੀ, ਤੈਨੂੰ ਲਵ ਮੈਰਿਜ ਕਰਨ ਲੱਗੇ ਪਤਾ ਨਹੀਂ ਇੱਟਾਂ ਲੱਗਾ। ਦੇਣੀਆਂ ਲੱਗਦਾ। ਚੱਲ ਆ ਚੱਲੀਏ, ਅਸੀਂ ਤੂੰ ਲੱਭ ਲੈਣਾ ਲੈਣੀਆਂ। ਨਹੀਂ ਅਸੀਂ ਲੈ ਲਿਆ ਨਹੀਂ ਇਹਦੇ ਕੋਲੋਂ। ਉਲਟਾਂ ਲੈ ਕੇ ਜਾਵਾਂਗੇ। ਤੈਨੂੰ ਵੀ ਪਤਾ 3 ਨੁਕਰਾਂ ਵਾਲੀ ਚਾਹੀਦੀ ਹੈ। ਬੀਬੀ ਤੂੰ ਲਵ ਮੈਰਿਜ ਦੇ ਚੱਕਰਾਂ ਦੇ ਵਿੱਚ ਕਿਸੇ ਦਾ ਬੱਚਾ ਖਰਾਬ ਕਰਨ ਡਈ ਆ। ਕਿਹੜਾ ਬੱਚਾ? ਤੂੰ ਮੇਰੇ ਕੋਲ ਫੀਡਰ ਦੇ ਲਿਆ, ਚੀਜੀ ਦੇ ਲਿਆ ਕੋਈ? ਹੈ ਲੋਲੀਪੌਪ ਦੇ ਲਿਆ ਮੇਰੇ ਕੋਲ? ਗੱਲਾਂ ਕਰਨ ਡਿਆ ਵਾ। ਦਫਾ ਮਾਰੇ ਜੀ, ਤੁਸੀਂ ਉਹ ਵੇਖੋ ਕਿੱਥੇ ਇੱਟਾਂ ਪਕਾਉਂਦੇ, ਪਹਿਲੇ ਉਹ ਵੇਖ ਲਈਏ। ਚੱਲ ਦਿਖਾ ਸਾਨੂੰ ਯਾਰ ਕਿੱਥੇ ਪੱਕਦੀਆਂ ਵਾ। ਦੇਖ ਲੈ ਤੂੰ ਟੀਰਾ ਮਾ ਦੇਖਣੇ ਇਹ ਨਾ ਹੋਵੇ ਨਾ ਉਂਝ ਪਾਣੀ ਦਾ ਰੰਗ ਚਾੜ ਕੇ ਦੇਈ ਜਾਵੇ। ਉਹ ਕਿਹੜਾ ਪਾਣੀ ਦਾ ਰੰਗ ਚਾੜ ਕੇ ਨਬੀਨਾ ਤਾਂ ਨਹੀਂ ਤੂੰ? ਤੇ ਲਾਲ ਕਿੰਜ ਕਰਦੇ ਫੇ ਸਾਨੂੰ ਦਿਖਾ ਤੇ ਸਹੀ। ਓਏ ਬਹੁਤਾ ਸੇਕ ਲਾ ਕੇ ਲਾਲ ਹੀ ਹੁੰਦੀਆਂ ਵਾ। ਫੇ ਦਿਖਾ ਨਾ ਕਿੰਜ ਤੈਨੂੰ ਇੰਨੇ ਹੁੰਦੀਆਂ। ਹੀ ਸੇਕ ਲੱਗੇ ਭਾਜੀ, ਤੁਸੀਂ ਕਾਲੇ ਹੀ ਹੋ ਗਏ। ਉਹ ਬਾਜੀ ਮੈਂ ਆਪਣੀ ਗੱਲ ਨਹੀਂ ਕਰਨ ਡਿਆ, ਇੱਟਾਂ ਨਹੀਂ ਕਰਨ ਡਿਆ। ਚਲੋ ਸਾਨੂੰ ਵਹਾਓ। ਚੱਲ ਦਿਖਾ ਦਿਖਾਣਾ ਇੱਟਾਂ। ਦਿੱਤੇ, ਕੱਚੀਆਂ ਇੱਟਾਂ ਵੀ ਦਿਖਾਤੀਆਂ, ਪੱਕੇ ਜਿਹੜੀ ਚਾਹੀਦੀ ਦੱਸੋ ਮੈਨੂੰ। ਉਹ ਇਹਦੇ ਵਿੱਚ ਮੁਰਗੀਆਂ ਰੱਖਦਾ। ਇੱਧਰ ਆ ਜਾ। ਜੇ ਮੇਰਾ ਓਏ ਬੰਦਾ ਇੱਧਰ ਹੋ ਫਸ ਜਾ। ਗਿਆ ਨਾ ਇੱਥੇ, ਤਾਂ ਫੇਰ ਮੈਂ ਤੇਰਾ ਇਲਾਜ ਕਰਾਂਗੀ। ਕਿਹੜੇ ਕਿਹੜੇ ਘੋਰਨੇ ਜੇ ਬਣਾਏ ਆ ਓਏ ਤੂੰ। ਉਧਰ ਬੜੀ ਜਾਣਾ, ਕਿਸੇ ਮੁਰਗੇ ਨੇ ਠੂੰਗਾ ਮਾਰਦੇ ਟਿੰਡ ਪਾੜ ਜਾਣੀ ਆ। ਤੇ ਫੇ ਇੱਟਾਂ ਪਕਾਉਂਦੇ ਕਿੱਥੇ ਆ? ਓਏ ਇਹਦੇ ਵਿੱਚ ਹੀ ਪਕਾਏ ਦੀਆਂ, ਉਹ ਪਰਲੀ ਸਾਈਡ ਤੇ ਦਰਵਾਜ਼ਾ ਬਣਿਆ ਵਾ, ਤੁਸੀਂ ਪੱਕਣੀਆਂ ਲੈਣੀਆਂ ਇੱਟਾਂ ਕਿ ਇੱਟਾਂ ਲੈਣੀਆਂ ਤੁਸੀਂ? ਨਾਲੇ ਕਹਿਣ ਡਿਆ ਤੂੰ ਇੱਥੇ ਕੁੱਕੜੀਆਂ ਰੱਖੀਆਂ ਵਾ। ਆ ਤੇਰੇ ਕਹਿਣ ਤੇ ਰੱਖੀਆਂ ਵਾ ਓਏ। ਅੱਛਾ ਅੱਛਾ ਮੇਰੀ ਭਾਈ ਗੱਲ ਸੁਣੋ, ਤੁਹਾਨੂੰ ਮੈਂ ਗੱਲ ਦੱਸਦਾ। ਇੱਟ ਸਾਨੂੰ 1 ਨੰਬਰ ਚਾਹੀਦੀ, ਕਿੱਥੇ ਘੁੰਮ ਗਏ? ਉਹ 1 ਨੰਬਰ ਹੀ ਬੀਬੀ, ਇੱਥੇ ਹੈ ਕਿਹੜਾ 2 ਨੰਬਰ ਮਾਲ ਆ? ਉਹ ਤੈਨੂੰ ਵੇਖ ਕੇ ਤਾਂ ਕੁਝ ਇਦਾਂ ਦਾ ਹੀ ਆ ਰਿਹਾ ਸਾਬ। ਅੱਛਾ ਮੇਰੀ ਗੱਲ ਸੁਣ ਓਏ ਲੈ, ਆਪਣੀ ਬੁੜੀ ਦੇ ਲਾਗੇ ਖੜਾ ਹੋਏ। ਹੁਣ ਦੱਸੋ ਮੇਰੀ ਗੱਲ ਸੁਣ ਲੈ ਭਾਈ, ਸਾਨੂੰ 1 ਬੀਬੀ ਇਹਦੇ ਨੰਬਰ ਨਾਲ ਤੂੰ ਨਹਾਉਣ ਵਾਲੀ ਬਾਲਟੀ ਲੈ ਲੈਂਦੀ, ਬੰਦਾ ਨਾ ਲੈਂਦੀ।
ਚਲੋ ਦੱਸੋ ਤੂੰ ਕਿੰਜ ਦੀਆਂ ਗੱਲਾਂ ਕਰ ਰਿਹਾ, ਤੇਰਾ ਦਿਮਾਗ ਨਹੀਂ ਸਹੀ ਲੱਗਦਾ ਮੈਨੂੰ। ਤੇਰਾ ਨਹੀਂ ਸਹੀ ਲੱਗਦਾ ਓਏ ਮੈਨੂੰ। ਅੱਛਾ ਯਾਰ ਬੈਂਸ ਨਾ ਕਰ ਸਾਡੇ ਨਾਲ। ਬਾਈ ਸਾਨੂੰ 1 ਨੰਬਰ ਇੱਟ ਚਾਹੀਦੀ। ਅੱਛਾ ਠੀਕ ਆ। ਅਵਲ ਇੱਟ ਚਾਹੀਦੀ ਅਵਲ। ਹਾਂ, ਨਹੀਂ ਅਵਲ ਉਬਲਦਾ ਨਹੀਂ ਪਤਾ, ਇੱਟ 1 ਨੰਬਰ ਹੋਣੀ ਚਾਹੀਦੀ। ਪਹਿਲੀ ਸ਼ਰਤ ਟੁੱਟਣੀ ਨਹੀਂ ਚਾਹੀਦੀ। ਤੇ ਦੂਜੀ ਗੱਲ ਉਹ ਦੱਸੋ ਤੁਸੀਂ ਆਪ ਹੀ ਇਹਨੂੰ 3 ਨੁਕਰਾਂ ਵਾਲੀ। ਆਹੋ ਉਹਨੇ ਉਹ ਬਾਅਦ ਚ ਦੱਸਣਾ ਹੁਣ ਇਹ ਨਹੀਂ ਦੱਸਣਾ ਇਹਨੂੰ। ਉਹ ਦੱਸੋ ਅੱਛਾ ਭੈਣ ਫੇਰ ਪਚਾਉਣੀਆਂ ਭੈਣ ਭਰਾ ਬਾਹਰੋਂ ਗੱਲਾਂ ਕਰ। ਉਹ ਭਾ ਉਹ ਮੇਰੇ ਨਿਕਾਹ ਚ ਸਾਡੀ ਲਵ ਮੈਰਿਜ ਸ਼ਾਦੀ ਹੋਈ ਤੇ ਤੂੰ ਕਿਹੜੇ ਰਿਸ਼ਤੇ ਪੁੱਠੇ ਸਿੱਧੇ ਬਣਾਈ ਨਵੇਂ ਜਾਂਦਾ? ਲੱਪਿਆ ਤੁਹਾਡੀ ਬਰਾਦਰੀ ਚ ਹੁੰਦੇ ਹੋਗੇ ਇੰਜ। ਇੱਧਰ ਆ ਉਹ ਜਾਓ ਜੀ। ਬਾਜੀ ਉਹਨੂੰ ਸ਼ਾਰਪਨਰ ਕੱਚੀ ਪੈਨਸਲ ਰਬੜ ਲੈ ਕੇ ਦੇ ਅਗਲਾ ਪੜਨ ਜਾਵੇ। ਉਹ ਮੈਂ ਪੜ ਲਿਆ ਤੇਰੀ ਤਾਂ ਪਹਿਲੇ। ਆਪਣੀ ਡਾਇਰੈਕਸ਼ਨ ਨਹੀਂ ਸਹੀ ਹੈਗੀ, ਤੂੰ ਸਾਨੂੰ ਡਾਇਰੈਕਸ਼ਨਾਂ ਦੱਸਣੇ ਆ। ਉਹ ਤੁਸੀਂ ਮੈਨੂੰ ਇਹ ਦੱਸੋ ਹੁਣ ਤੁਹਾਨੂੰ ਚਾਹੀਦਾ ਕੀ ਆ, ਕਿੰਨੀਆਂ ਇੱਟਾਂ ਚਾਹੀਦੀਆਂ, ਕਿੰਨੀਆਂ ਕੁ ਚਾਹੀਦੀਆਂ, ਇਹ ਰੌਲਾ ਪਾਓ ਮੇਰੇ ਨਾਲ। ਦੱਸ ਦਿਓ। ਓਏ ਅੱਛਾ ਤੂੰ ਨਹਾਉਣਾ ਧੋਣਾ ਵੀ ਆ? ਤੂੰ ਦੰਦੀ ਵੱਢਣੀ ਮੇਰੇ? ਉਹਨੇ ਮੈਂ ਵੈਸੇ ਮੈਂ ਕਹਿੰਦਾ ਤੇਰਾ ਰੰਗ ਹੀ ਨਹੀਂ ਚੇਂਜ ਹੋਣ ਡਿਆ। ਰੰਗ ਮੇਰਾ ਇਦਾਂ ਦਾ ਗੁੱਸੇ ਹੀ ਚ ਵੀ ਇੰਜ ਦਾ ਹੀ ਆ। ਤੂੰ ਵੀ ਤਾਂ ਗੁੱਸੇ 'ਚ ਗੰਜਾ ਹੋਣ ਹੀ ਡਿਆ। ਉਹ ਤਾਂ ਮੈਂ ਪਹਿਲੇ ਦਾ ਹੀ ਹੋਇਆ ਵਾਂ। ਅੱਛਾ ਭਾਈ ਬਕਵਾਸ ਨਾ ਕਰ ਸਾਡੇ ਉਹ ਨਾਲ। ਕਰਨ ਡਿਆ ਬਕਵਾਸ, ਮੈਂ ਤਾਂ ਬੋਲਣ ਡਿਆ, ਬੰਦਾ ਤੇਰਾ ਭੌਂਕਣ ਡਿਆ ਵਾ। ਆ ਮੇਰਾ ਤੂੰ ਬੰਦਾ ਬੜੇ ਤੇਰੇ ਫੁੱਲ ਕੋਲ ਘੇਰਦਾ ਮੈਂ ਦੁਕਾਨ ਚੋਂ, ਬੜੇ ਫੁੱਲ ਕਰਦੇ ਤੇਰੇ। ਉਹ ਤੁਸੀਂ ਮੇਰੇ ਗਾਹਕ ਆ ਕਿ ਮੇਰੇ ਤਾਏ ਦੇ ਬੱਚੇ ਮੇਰੇ ਤੇ ਰੌਲਾ ਪਾਉਣ ਡਿਆ? ਜਿਵੇਂ ਜੇ ਅਸੀਂ ਤੇਰੇ ਤਾਏ ਦੇ ਬੱਚੇ ਹੁੰਦੇ ਅਸੀਂ ਵੀ ਤੇਰੇ ਵਾਂਗੂ ਡੱਬ ਖੜਬੇ ਹੋਏ ਹੋਣਾ। ਉਹ ਐਡੇ ਵੇਖਦਾ ਤੇ ਨਹੀਂ ਹੈਗੇ, ਤੁਹਾਡੇ ਨਾਲੋਂ ਬਹੁਤ ਠੀਕ ਆ ਉਹ। ਉਹ ਬੜਾ ਠੀਕ ਆ, ਦੇਖ ਹੀ ਲਿਆ ਤੈਨੂੰ ਵੇਖ ਕੇ ਲੱਗਣ ਦਿਆ ਜਿੰਨਾ ਕਿ ਤੂੰ ਠੀਕ ਆ। ਬੀਬੀ ਤੂੰ ਦੋਜ ਕਹਣਾ, ਪੂਰੀ ਦੋਜ ਕਹਣਾ ਤੂੰ। ਤੈਨੂੰ ਕਿਤੇ ਢੋਈ ਨਹੀਂ ਹੋਣੀ, ਤੂੰ ਕਿਸੇ ਦਾ ਬੱਚਾ ਖਰਾਬ ਕਰਨ ਡਈ ਮਸੂ। ਹਾਏ ਭਾਈ ਤੇਰਾ ਬੇੜਾ ਕਰਕੇ ਤੈਨੂੰ ਆਏ ਕਿਸੇ ਦੀ ਆਈ ਆ ਪੈਪ ਥੱਲੇ ਆ ਕੇ ਤੂੰ ਗਰਕ ਹੋਵੇਂ ਕਿੰਜ ਦੀਆਂ ਤੂੰ ਗੱਲਾਂ ਕਰਦਾ, ਤੇਰਾ ਉਹ ਬੀਬੀ ਦਿਮਾਗ ਕੰਮ ਨਹੀਂ ਕਰਦਾ। ਮੈਂ ਇਸ ਪੈਪ ਥੱਲੇ ਆਣ ਕੇ ਫੇਰ ਔਖਾ ਸੌਖਾ ਹੋ ਕੇ ਨਿਕਲ ਜਾਣਾ ਵਾ, ਇਹਨੂੰ ਨਹੀਂ ਲੱਭਣਾ ਹੈਗਾ। ਤੇ ਮੈਨੂੰ ਕਿਹੜੀ ਲੋੜ ਆ ਉਹਦੇ ਥੱਲੇ ਜਾਣ ਦੀ? ਤੂੰ ਐ ਕੰਧ ਵੀ ਉੱਤੇ ਸਟਾ ਲੈਣੀ, ਇੱਧਰ ਹੋ ਜਾ, ਅੱਗੇ ਹੋ ਕੇ ਗੱਲ ਕਰ। ਉਰੇ ਆ ਜਾਓ ਉਹ ਤੁਸੀਂ। ਤੁਸੀਂ ਹੁਣ ਦੱਸੋ ਤੁਸੀਂ ਲੈਣ ਕੀ ਆਏ ਆ, ਮੈਨੂੰ ਇਹ ਦੱਸੋ। ਛੱਲੀਆਂ ਵੀ ਬਾਲਦੇ ਆ ਇੱਥੇ। ਖਿੱਚ ਭਾਜੀ। ਵਾਹ ਪੱਠੇ ਜਾਏ ਤੇ ਉਹ ਧੂਆਂ ਹੀ ਨਿਕਲ ਡਿਆ ਇੱਥੋਂ। ਹਾਂਜੀ ਛੱਲੀਆਂ ਵੀ ਬਾਲੀ ਦੀਆਂ, ਮੁੜ ਕੇ ਆਲੂ ਰੱਖ ਲਈਦਾ, ਉਹ ਵੀ ਬਾਲ ਲਈਦਾ। ਕਿੱਦਾਂ ਆਲੂ ਤੂੰ ਗਬਾਲ ਲੈ, ਉਹ ਮੇਰਾ ਬੰਦਾ ਵਾ ਅੱਛਾ ਆਲੂ ਨਹੀਂ ਆ। ਅੱਛਾ ਭੈਣ ਤੇ ਉਹ ਤੈਨੂੰ ਮੈਂ ਅੱਗੇ ਵੀ ਕਿਹਾ ਤੇ ਲਾਗੇ ਖੜਾ ਹੋ, ਪਤਾ ਲੱਗਾ ਕਿ ਤੁਸੀਂ ਦੋਵੇਂ ਹੀ ਆ, ਮਰੋ ਗਵਾਚੇ ਲੱਗਣ ਡਏ ਆ। ਤੈਨੂੰ ਨਜ਼ਰ ਲੱਗਣ ਡਈ ਆ? ਇਹ ਲਾਗੇ ਤੇਰੇ ਖੜੀ ਹੁੰਦੀ। ਬਕਵਾਸ ਕਰੋ ਜੋ ਲੈਣ ਆਏ ਆ। ਉਹ ਦੱਸੋ ਜੀ, ਮੈਂ ਤੁਹਾਨੂੰ ਦੱਸ ਤੇ ਦਿੱਤੀ ਅੱਛਾ ਸਾਰੀ ਭੈਣ ਗੱਲ। ਇੱਟ ਵੀ ਤੁਸੀਂ ਪਹੁੰਚਾਉਣੀ ਆ? ਭਾਈ ਇੱਟ ਵੀ ਅਸੀਂ ਪਹੁੰਚਾ ਦਾਂਗੇ, ਜਾਂ ਸਾਡੇ ਬੰਦੇ ਇੱਟ ਪਹੁੰਚਾਉਂਦੇ ਹੀ ਆ, ਟਰਾਲੀਆਂ ਲੱਗੀਆਂ ਹੋਈਆਂ, ਰੇਹੜੀਆਂ ਟਰਾਲੀਆਂ ਹੈਗੀਆਂ ਆਪਣੇ ਕੋਲ? ਹਾਂਜੀ ਥੱਲੇ ਹੋਣਾ ਤੁਸੀਂ। ਨਹੀਂ ਨਹੀਂ ਖੈਰੀ ਸੱਲਾ ਅਸੀਂ ਕਿੱਥੇ ਲੈ ਆਈਏ? ਭਾਜੀ ਉਹ ਟਰਾਲੀਆਂ ਤੁਸੀਂ ਬਾਹਰ ਦੇਖੀਆਂ ਵਾ, ਟਰਾਲੀਆਂ ਦੇ ਇੱਟਾਂ ਰੱਖ ਕੇ ਬੰਦੇ ਹੈਗੇ ਲੱਦ ਕੇ ਦੇ ਆਉਂਦੇ ਆ। ਅੱਛਾ ਸਹੀ ਆ। ਭੈਣ ਅਸੀਂ ਆਏ ਸੀ ਫੈਸਲਾਬਾਦ ਇੱਥੇ, ਅੱਛਾ ਮਹਿਮਾਨ ਆਏ ਆ ਨਾ ਅਸੀਂ, ਅੱਛਾ। ਆ ਮਾਮੂ ਦੇ ਘਰ ਆਪਣੇ ਦੇ। ਲਿਖ ਲਿਆ ਯਾ ਤੂੰ ਗੱਲ, ਮੈਂ ਆਪ ਕਰ ਲੈ, ਤੈਨੂੰ ਤਾਂ ਗੱਲ ਹੀ ਨਹੀਂ ਆਉਂਦੀ। ਉਹ ਤੂੰ ਚੁੱਪ ਕਰ ਜਾ, ਤੇਰੀ ਅੰਮੀ ਕਰਨ ਲੱਤ ਲੱਗੀ ਗੱਲ। ਉਹ ਮੇਰੀ ਅੰਬੀ ਨਹੀਂ ਆ, ਮੇਰੀ ਬੁੱਢੀ ਆ। ਚੁੱਪ ਤੂੰ ਏਦਾਂ ਹੀ ਕਰਾਉਣ ਡਈ, ਤਾਂ ਬੱਚੇ ਨੂੰ ਚੁੱਪ ਕਰਾਈਦਾ। ਵੀ ਭਾਈ ਚੁੱਪ ਕਰਕੇ ਗੱਲ ਸੁਣ। ਭਾਈ ਅਸੀਂ ਆਏ ਆ ਫੈਸਲਾਬਾਦ ਪਰੋਣੇ, ਸਹੀ ਆ। ਅਸੀਂ ਨਾ ਸਾਡੀ ਨਾ ਮੈਂ ਤੇ ਤੈਨੂੰ ਹੁਣ ਅਗਲੀ ਗੱਲ ਤਾਂ ਅਸੀਂ ਕੋਈ ਨਹੀਂ ਦੱਸਣੀ। ਗੱਲ ਇਹ ਆ ਕਿ ਸਾਨੂੰ ਚਾਹੀਦੀ ਇੱਟ, ਤੇ ਇੱਟ ਚਾਹੀਦੀ ਪੱਕੀ, ਦੂਰੋਂ ਵੀ ਸੁੱਟ ਕੇ ਤੇ ਟੁੱਟੇ ਨਾ, ਬਸ ਸਾਨੂੰ ਇੰਜ ਦੀ ਇੱਟ ਚਾਹੀਦੀ। ਬਾਜੀ ਤੁਸੀਂ ਕਿੱਦਾਂ ਦੀ ਗੱਲ ਕਰਨ ਡਏ? ਇੱਟ ਤੁਹਾਨੂੰ ਪੂਰੀ ਮਜ਼ਬੂਤ ਦਵਾਂਗੇ, ਤੁਸੀਂ ਸਾਡੀਆਂ 5-7 ਇੱਟਾਂ ਤੀਸਰੀ ਮੰਜ਼ਿਲ ਤੇ ਲੈ ਜਾਣੀਆਂ ਵਾ, ਨਾਲ ਤੁਸੀਂ ਆਪਣਾ ਖਾਸ ਬੈਂਡ ਲੈ ਜਾਣਾ ਵਾ, ਠੀਕ ਆ? ਤੁਸੀਂ ਉੱਤੋਂ ਇੱਟਾਂ ਸਿੱਟਿਓ, ਨਾਲ ਆਪਣਾ ਬੰਦਾ ਸਿੱਟ ਦੇਈਓ। ਓਏ ਤੁਹਾਡਾ ਬੰਦਾ ਮਰ ਜਾਊਗਾ, ਸਾਡੀਆਂ ਇੱਟਾਂ ਨਹੀਂ ਟੁੱਟਣਗੀਆਂ। ਹਾਏ ਵੇ ਭਾਈ ਤੂੰ ਕਿੰਨੀਆਂ ਗੱਲਾਂ ਕਰਨਾ, ਤੂੰ ਮੈਨੂੰ ਬੇਵਾ ਕਰਨਾ ਚਾਹੁੰਦਾ? ਇਹਦੇ ਨਾਲ ਬਾਜੀ ਬੇਵਾ ਹੀ ਹੈਗਾ ਜੋ ਲਈ ਫਿਰਨ ਡਈ ਓਏ ਨਾਲ। ਆਪਣੇ ਚੱਕਰਾਂ 'ਚ। ਉਹ ਕਿਹੜੇ ਚੱਕਰਾਂ ਚੋਂ ਭਰਾਵਾ, ਚੱਕਰ ਖਾ ਖਾ ਕੇ ਤੂੰ ਛੋਟਾ ਹੋ ਗਿਆ ਵਾ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਇੱਟ ਚਾਹੀਦੀ ਕਿੰਨੀਆਂ, ਕੋਈ ਐਡਵਾਂਸ ਦਿਓ, ਕੋਈ ਲਿਖਾਓ। ਭੈਣ ਪੈਸੇ ਜੇਬ 'ਚ ਪਾਈ ਫਿਰਦੇ ਆ ਅਸੀਂ। ਦੇਖ ਨਾ ਕੋਈ। ਨਹੀਂ ਆਉਂਦੇ। ਉਹ ਕੋਈ ਜੋ ਬਰਚ ਪਾਈ ਫਿਰ ਤੂੰ ਕਹਿੰਦਾ ਜੇਬ ਚ ਉਹ ਪਾਈ ਫਿਰ। ਮੈਂ ਲਾਦਾ ਵੀ ਫੜੇ ਆ ਨਾ। ਉਹ ਤਾਂ ਤੇਰੇ ਕੋਲ ਜੇਬ ਦੇ ਵਿੱਚ ਮੱਧ ਤੋਂ ਮੱਧ 10-15 ਰੁਪਏ ਹੋਣੇ, ਉਹ ਵੀ ਚੀਜ਼ੀ ਲੈਣ ਲਈ। ਹਾਏ ਹਾਏ ਚੀਜ਼ੀ ਲੈ। ਅੱਛਾ ਭੈਣ ਪੈਸੇ ਧੇਲੇ ਦੀ ਟੈਨਸ਼ਨ ਕੋਈ ਨਹੀਂ, ਅਸੀਂ ਕਾਰੋਬਾਰੀ ਨਹੀਂ ਪੈਸੇ ਦੀ ਟੈਨਸ਼ਨ ਹੋਣੀ ਕੋਈ ਨਹੀਂ, ਸਿਰ ਤੇ ਵਾਲ ਕੋਈ ਨਹੀਂ, ਟੈਨਸ਼ਨ ਕਾਦੀ ਤੁਹਾਨੂੰ? ਅੱਛਾ ਭੈਣ ਗਾਰੰਟੀ ਦਿੰਦੇ ਆ ਨਾ ਹੁਣ ਇੱਟ ਦੀ ਤੁਸੀਂ? ਤੇਰੀ ਗਾਰੰਟੀ ਹੈਗੀ ਕਿ ਤੂੰ ਪੂਰਾ ਤੁਰਨ ਆ ਵਾ? ਹੈ ਤੁਰਦਾ ਵਾ ਭਾਈ, ਤੁਰਦਾ ਹੀ ਖੈਰੀ ਆ। ਭਲੀ ਮੇਰੇ ਨਾਲ ਤੁਰਦਾ ਫਿਰਦਾ ਸੋਹਣਾ ਲੱਗਦਾ। ਉਹ ਬੀਬੀ ਅੱਜ ਤੋਂ 20 ਸਾਲ ਪਹਿਲਾਂ ਇਦਾਂ ਦੇ ਡਰਮ ਲੱਗੇ ਤੇ ਚ ਲੋਕੀ ਖੱਤ ਸਿੱਟਦੇ ਹੁੰਦੇ ਸੀ। ਕਿੰਜ ਦੀ ਤੂੰ ਗੱਲਾਂ ਕਰਦਾ, ਖੱਤ ਸੁੱਟਦੇ ਹੁੰਦੇ ਸੀ। ਅੱਛਾ ਯਾਰ ਗੱਲ ਦੱਸੋ ਜੀ, ਤੁਸੀਂ ਗੱਲ ਮੁਕਾਓ। ਭੈਣ ਇੱਟ ਜਿਹੜੀ ਹੈ ਨਾ ਪੱਕੀ ਹੋਵੇ ਪਹਿਲੇ ਨੰਬਰ ਤੇ, ਪੈਸੇ ਤੁਹਾਡੀ ਮਰਜ਼ੀ ਦੇ ਹੋਣੇ ਆ। ਬਾਜੀ ਪੈਸੇ ਸਾਡੀ ਮਰਜ਼ੀ ਦੇ ਉਹ ਹੋਣਗੇ। ਭਾਜੀ ਹਾਂ ਤੇ ਦੂਸਰੇ ਨੰਬਰ ਤੇ ਇੱਟ ਜਿਹੜੀਆਂ ਨੇ ਹੈਦਰਾਬਾਦ ਪਹੁੰਚਾਉਣੀ ਆ। ਇੱਥੋਂ ਹੈਦਰਾਬਾਦ ਪਹੁੰਚਾਉਣੀ? ਹਾਂਜੀ ਫੈਸਲਾਬਾਦੋਂ। ਫੈਸਲਾਬਾਦ ਤੋਂ ਹੈਦਰਾਬਾਦ ਪਹੁੰਚਾਉਣੀ ਆ। ਹੈਦਰਾਬਾਦ। ਤੁਹਾਡੀਆਂ ਅੱਖਾਂ ਸਹੀ ਆ, ਤੁਹਾਨੂੰ ਪੂਰੇ ਰਸਤੇ ਦੇ ਵਿੱਚੋਂ 600 ਕਿਲੋਮੀਟਰ ਸਫ਼ਰ ਵਾ, ਤੁਹਾਨੂੰ ਪਿੱਛੋਂ ਕੋਈ ਪੱਠਾ ਨਹੀਂ ਨਜ਼ਰ ਆਇਆ? ਲੈ ਭਾਈ ਸਾਡੇ ਮਾਮੇ ਨੇ ਕਿਹਾ ਸੀ ਜੇ ਇੱਟਾਂ ਮਜ਼ਬੂਤ ਲੈਣੀਆਂ ਜੇ ਨਾ ਤਾਂ ਤੁਹਾਨੂੰ ਇੱਥੋਂ ਹੀ ਲੱਭਣੀਆਂ, ਤੇ ਅਸੀਂ ਵੀ ਸਾਡਾ ਵੀ ਤਾਂ ਹੌਸਲਾ ਵੇਖੋ, ਅਸੀਂ ਕਿੱਥੋਂ ਆਇਆ ਤੁਹਾਡੇ ਕੋਲ ਆਰਡਰ ਲੈ ਕੇ, ਇੰਨਾ ਨਹੀਂ ਤੁਹਾਨੂੰ ਹਿਸਾਬ ਆਉਂਦਾ? ਬਾਜੀ ਐਡੀ ਦੂਰੋਂ ਤੂੰ ਇੱਟਾਂ ਲੈਣ ਆ ਗਈਆਂ? ਤੇ ਹੋਰ ਭਾਈ ਤੂੰ ਲੱਗਦਾ ਸਾਰਾ ਸਫ਼ਰ ਦੇ ਵਿੱਚ ਆਪਣਾ ਬੰਦਾ ਇੱਕ ਘਸਾ ਲਿਆ, ਨਿਗਾਹ ਜਿਹਾ ਰਹਿ ਗਿਆ। ਆਹ ਭਾਈ ਤੂੰ ਕਿੰਜ ਦੀਆਂ ਗੱਲਾਂ ਕਰਦਾ, ਮੇਰਾ ਬੰਦਾ ਘਸਿਆ ਘੁਸਿਆ ਕੋ ਨਹੀਂ, ਐਡਾ ਹੀ ਸੀ ਸ਼ੁਰੂ ਤੋਂ ਹੀ ਐਡਾ ਸੀ। ਬਾਜੀ ਹੈਦਰਾਬਾਦ ਅਸੀਂ ਇੱਟ ਪਹੁੰਚਾ ਦਾਂਗੇ, ਲੇਕਿਨ ਪੈਟਰੋਲ ਦੇ ਜਿਸ ਹਿਸਾਬ ਨਾਲ ਸਫ਼ਰ ਪੈਣਾ ਉਸ ਹਿਸਾਬ ਨਾਲ ਪੈਸੇ ਤੁਸੀਂ ਭਾਜੀ ਦੇ। ਅਸੀਂ ਦੇ ਦਿਆਂਗੇ, ਫਿਕਰ ਨਹੀਂ ਕਰਨੀ ਤੁਸੀਂ। ਤੈਨੂੰ ਪੈਸਿਆਂ ਤੇ ਕਿਹਾ ਸੀ, ਪੈਸੇ ਤੇਰੀ ਮਰਜ਼ੀ ਦੇ ਹੋਣੇ ਆ। ਉਹ ਤੇਰੇ ਕੋਲ ਕਿੰਨੇ ਕੁ ਪੈਸੇ ਹੋਣੇ? ਤੇਰੇ ਕੋਲ ਆਪਣੇ ਕੋਲ 5 ਠੀਪੇ, ਹੁਣ ਤੂੰ ਗਵਾਚ ਜਾਣਾ ਵਾ। ਅੱਬੇ ਕਹ ਮੈਨੂੰ ਪੈਸੇ ਤੇ ਦਿਖਾ ਨਾ, ਇਹਦੀਆਂ ਅੱਖਾਂ ਖੋਲਣ ਆ ਦਿਖਾ, ਆ ਦੇਖ ਓਏ, ਆ ਦੇਖ, ਆ ਵੇਖੋ ਦੇਖ ਲੈ। ਇਹ ਪੈਸੇ। ਹੁਣ ਦੱਸੋ ਮੈਨੂੰ ਕਿ ਤੁਹਾਨੂੰ ਟੋਟਲ ਇੱਟਾਂ ਚਾਹੀਦੀਆਂ ਕਿੰਨੀਆਂ ਵਾ? ਜਿੰਨੀਆਂ ਚਾਹੋਗੇ ਤੁਹਾਨੂੰ ਉਨੀਆਂ ਮਿਲ ਜਾਣਗੀਆਂ ਇੱਟਾਂ। ਤੇ ਨਾਲੇ ਭੈਣ ਜਿਹੜੇ ਬੰਦੇ ਜਾਣੇ ਆ ਨਾ ਉੱਥੇ ਹੈਦਰਾਬਾਦ ਛੱਡਣ, ਹਾਂ
ਠੀਕ ਆ, ਉਹਨਾਂ ਨੂੰ ਖਾਣਾ ਛਾਣਾ ਉਹਨਾਂ ਨੂੰ ਅਸੀਂ ਇਜ਼ਾਫੀ ਪੈਸੇ ਵੀ ਦੇ ਦਾਂਗੇ। ਹਾਂ ਟੈਨਸ਼ਨ ਨਹੀਂ ਲੈਣੀ ਦੱਸੋ ਅਸੀਂ। ਇਹ ਤਾਂ ਤੁਹਾਡੀ ਨਸਲ ਤੇ ਡਿਪੈਂਡ ਕਰਦਾ ਨਾ ਕਿ ਜਿੰਨੇ ਅੱਛੇ ਲੋਕ ਹੋ ਤੁਸੀਂ ਤੇ ਤੁਸੀਂ ਜਦੋਂ ਮਜ਼ਦੂਰ ਦਾ ਖਾਨਦਾਨੀ ਹੁੰਦਾ ਭਾਜੀ, ਅਸੀਂ- ਨਸਲ ਜਿਹੜੀ ਹੁੰਦੀ ਖਾਨਦਾਨੀ ਹਾਂਜੀ, ਹੁੰਦੀ। ਆ ਤੁਸੀਂ ਨਸਲ ਸਾਨੂੰ ਕੁੱਤਿਆਂ ਵਾਲੀ ਨਾ ਸੁਣਾਇਓ, ਬਾਜੀ ਨਹੀਂ ਮਿਹਰਬਾਨੀ ਕਰਿਓ। ਉਹ ਤੁਸੀਂ ਆਪਣੇ ਬੰਦੇ ਨੂੰ ਕਾਹਤੋਂ ਕੁੱਤਾ ਕਹਿਣ ਡਏ ਆ ਹਾਂ ਵੇ ਭਾਈ, ਮੈਂ ਆਪਣੇ ਬੰਦੇ ਨੂੰ ਕਿਉਂ ਕੁੱਤਾ ਕਹਿਣਾ? ਤੁਸੀਂ ਹੁਣੇ ਕਹਿ ਕੇ ਨਹੀਂ ਹਟੇ। ਉਹ ਤੈਨੂੰ ਕਹਿਣ ਡਈ ਆ। ਬਾਜੀ ਤੁਸੀਂ ਫਿਕਰ ਨਾ ਕਰੋ, ਤੁਸੀਂ ਹੁਣ ਦੇਖੋ ਨਾ ਤੁਸੀਂ ਮਜ਼ਦੂਰਾਂ ਦਾ ਖਿਆਲ ਰੱਖਣਾ ਤੇ ਅਸੀਂ ਵੀ ਤੁਹਾਨੂੰ ਇੱਕ ਨੰਬਰ ਰੇਟ ਬਣਾ ਕੇ ਪਾਇਲ ਅਸੀਂ ਮਜ਼ਦੂਰ ਦਾ ਕਦੀ ਹੱਕ ਨਹੀਂ ਰੱਖਿਆ। ਹਾਂਜੀ, ਹੱਕ ਇਹ ਖਾ ਪਹਿਲੀ ਗੱਲ ਸਾਡੀ। ਹੱਕ ਖਾ ਖਾ ਛੋਟਾ ਹੋ ਗਿਆ ਤੂੰ। ਤੂੰ ਵੀ ਹੱਕ ਖਾ ਖਾ ਕੇ ਲੱਗਦਾ ਤੇਰਾ ਰੰਗ ਵੀ ਉੱਡ ਗਿਆ। ਅੱਛਾ ਬਾਜੀ ਤੁਸੀਂ ਇਹ ਦੱਸੋ ਤੁਹਾਨੂੰ ਇੱਟ ਚਾਹੀਦੀ ਕਿੰਨੀ ਆ? ਪਹੁੰਚਾ ਵੀ ਦਵਾਂਗੇ, ਕੋਈ ਰੌਲਾ ਨਹੀਂ। ਪਹੁੰਚਾਉਣੀ ਆ। ਹਾਂ ਪਹੁੰਚ ਜਾਏਗੀ, ਹੈਂ? ਕੋਈ ਮਸਲਾ ਪਹੁੰਚਣੀ ਚਾਹੀਦੀ ਆ। ਨਹੀਂ। ਤੁਸੀਂ ਪੈਟਰੋਲ ਦੇ ਪੈਸੇ ਦੇ ਰਹੇ ਸਾਡੇ ਹਾਂ। ਨਾਲ ਕਰਾਚੀ ਮੰਗਾ ਲਓ। ਇਹ ਹੈ ਨਾ ਠੀਕ ਹੋ ਗਿਆ। ਕੱਲ ਨੂੰ ਪਹੁੰਚ ਜਵੇ, ਕੱਲ ਚੱਲ ਜਾਵੇ, ਅਸੀਂ ਜਾਈਏ ਨਾ ਜਾਈਏ, ਇੱਟ ਕੱਲ ਨੂੰ ਪਹੁੰਚ ਜਾਵੇ। ਐਡਰੈਸ ਤੈਨੂੰ ਹੁਣ ਲਿਖਾ ਦੇਣਾ ਅਸੀਂ, ਠੀਕ ਆ? ਉੱਥੇ ਇੱਟ ਸਾਡੇ ਪਹੁੰਚ ਜਵੇ ਬਾਜੀ ਦਰਵਾਜ਼ੇ ਦੇ ਛੇਤੀ ਅੱਗੇ। ਨਹੀਂ, ਕੋਈ 2-3 ਦਿਨ ਦਾ ਟਾਈਮ ਤਾਂ ਦਿਓ ਨਾ। ਭਾਈ ਤੁਹਾਨੂੰ ਜ਼ਾਫਿਆ ਪੈਸੇ ਨਹੀਂ ਦੇ ਰਹੇ, ਪੈਸੇ ਨਹੀਂ ਦੇ ਰਹੇ। ਉਹ ਚੱਲ ਜਦੋਂ ਜਾਣਾ ਨਾ ਆਪਾਂ ਉਦੋਂ ਨੂੰ ਨਾਲ ਹੀ ਫਿਰ ਆਪ ਵੀ ਚੱਲ ਜਾਾਂਗੇ ਤੇ ਇੱਟਾਂ ਵੀ ਚੱਲ ਠੀਕ ਆ। ਲੈ ਮੇਰੀ ਗੱਲ ਸੁਣੋ, ਇੱਧਰ ਆਓ ਤੁਸੀਂ ਜ਼ਰਾ, ਇੱਧਰ ਆਓ, ਮੇਰੀ ਗੱਲ ਸੁਣੋ। ਹਾਂ। ਮੈਂ ਤਾਂ ਕਹਿੰਨੀ ਤੁਸੀਂ ਨਾ 25 ਇੱਟਾਂ ਕਰਾ ਲਓ ਤੇ ਇਹਦੇ ਨਾਲ ਲਾਜ਼ਮਨ ਗੱਲ ਕਰ ਲਿਓ, 3 ਨੁੱਕਰਾਂ ਵਾਲੀ ਨਹੀਂ ਤੇ 4 ਨੁੱਕਰਾਂ ਵਾਲੀ ਆ ਜਾਣੀ। 25 ਆਹੋ, ਇਹਦੀ ਇੰਜ ਕਰਕੇ ਇੱਟ ਇੱਕ ਮਾਰ ਮਿੰਟ ਲਿਓ। ਇੱਕ ਮਿੰਟ ਹੂੰ 5 ਫੁੱਫੀ ਦੇ 4 ਤਾਏ ਦੇ 10 ਉਹਦੇ ਉਹ ਮੁੰਡੇ ਤੁਸੀਂ ਸਾਰਿਆਂ ਦਾ ਉਹ ਨਹੀਂ ਓਏ। ਸਾਰਿਆਂ ਦੀ ਗਿਣਤੀ 50 ਕਰ ਲਿਓ। ਭਾਈ ਇਹ ਛੋਟੇ ਬੱਚੇ ਦੇ ਦਸਤਾਨੇ ਵਰਗੇ ਹੱਥਾਂ ਤੁਹਾਡੇ ਦੇ ਕੀ ਕਰਨ ਦਾ ਹਿਸਾਬ ਉਹਨੇ ਭਾਵੇਂ ਹਿਸਾਬ ਵੀ ਕਰਨਾ ਹੁੰਦਾ ਨਾ ਅਸੀਂ। ਦੱਸੋ ਹੁਕਮ ਕਰੋ ਕਿੰਨੀਆਂ ਇੱਟਾਂ ਚਾਹੀਦੀਆਂ? ਭਾਵੇਂ ਸਾਨੂੰ ਇੱਟ ਜਿਹੜੀ ਆ ਨਾ 50 ਚਾਹੀਦੀਆਂ, ਹੈ 50 ਇੱਟਾਂ ਚਾਹੀਦੀਆਂ। 50,000? ਹੁਣ ਨਹੀਂ ਭਾਣ ਤੁਹਾਡੇ ਸੁਣਨੇ 'ਚ ਗਲਤੀ ਹੋਣ ਡਈ ਆ। 50 ਸਿਰਫ 50 ਇੱਟਾਂ, ਕੱਲੀਆਂ? ਸਿਰਫ ਗਿਣਤੀ ਦੀਆਂ 50 ਇੱਟਾਂ। ਕੱਲੀਆਂ 50 10 20 30 40 50 50 ਇੱਟਾਂ। 50 ਇੱਟਾਂ ਹਾਂਜੀ ਭਾਣ, ਅੜੀਆਂ ਹੈਦਰਾਬਾਦ ਪਹੁੰਚਾਉਣੀਆਂ। ਹੈਦਰਾਬਾਦ ਪਹੁੰਚਾਉਣੀਆਂ ਤੁਸੀਂ। ਉਹ ਇੱਟਾਂ ਵੀ ਅਸੀਂ ਪਹੁੰਚਾਉਣੀਆਂ ਵਾ ਤੇ ਉਹ ਜਿਹੜਾ ਤੁਸੀਂ ਮਜ਼ਦੂਰ ਨੂੰ ਰੋਟੀ ਹਾਂਜੀ, ਉਹ ਅਸੀਂ ਖਿਲਾਵਾਂਗੇ। ਤੇਲ ਪੈਟਰੋਲ ਵੀ ਪਾਣੀ, ਦਿਆਂਗੇ ਉਹਦਾ। ਖਾਣਾ ਛਾਣਾ, ਅਗਰ ਜੇ ਰਾਤ ਵੀ ਰਹਿਣਾ ਪੈ ਜਾਵੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ। ਉਹ ਠਹਿਰ ਜਾ, ਰਾਤ ਬਿਸਤਰੇ, ਨੂੰ। ਮੰਜੇ ਹਰ ਚੀਜ਼ ਮਿਲੇਗੀ ਉੱਥੇ। ਤੇਰੇ ਕੋ ਕਿਹਨੇ ਰਾਤ ਰਹਿਣਾ ਮਰੇ, ਤੂੰ ਆਪ ਦਿਲ ਕਰ ਖੁੱਡੇ ਚ ਸੌਣ ਡਿਆ ਹੋਵੇ। ਉਹਨੇ ਭਾਣ ਉਹਨਾਂ ਨੂੰ ਮੰਜਿਆਂ ਤੇ ਪਾਵਾਂਗੇ ਅਸੀਂ ਯਾਰ। ਯਾਰ ਕੋਈ ਹਦਾਇਤ ਦੀ ਗੋਲੀ ਖਾਓ। ਤੁਸੀਂ ਕਿੱਥੋਂ ਆਏ ਆ? ਆਰਡਰ ਕੀ ਦਿੰਦੇ ਫਿਰਦੇ ਆ ਤੁਸੀਂ? ਭਾਈ ਜਿੰਨਾ ਸਾਨੂੰ ਚਾਹੀਦੀਆਂ ਸੀ ਉਹਨਾਂ ਹੀ ਆਰਡਰ ਦੇਣਾ। ਸਾਨੂੰ 50 ਇੱਟਾਂ ਚਾਹੀਦੀਆਂ ਤਾਂ 50 ਦੇ ਦਿਓ। ਬੀਬੀ ਇੰਨੀ ਕਿੱਟਾਂ ਤੇ ਤੈਨੂੰ ਗਲੀ ਚੋਂ ਲੱਭ ਜਾਣੀਆਂ 50 ਉਹ ਇੱਟਾਂ। ਨਹੀਂ ਭਾਣ ਸਾਨੂੰ ਪੱਕੀਆਂ ਚਾਹੀਦੀਆਂ ਵਾ। ਦੂਸਰੇ ਨੰਬਰ ਤੇ 10 ਇੱਟਾਂ ਜਿਹੜੀਆਂ ਨਾ ਇਹ ਗੋਲ ਹੋਣ, ਜਿਵੇਂ ਬੰਟੇ ਨਹੀਂ ਗੋਲ ਹੁੰਦੇ, ਇੰਝ ਇੰਜ ਦੀਆਂ ਦੀਆਂ। ਗੋਲ ਹੋਣ। ਤੇ 10 ਇੱਟਾਂ ਜਿਹੜੀਆਂ ਨਾ ਉਹ 3 ਨੁਕਰੀਆਂ ਹੋਣ। ਜਿਹੜੀਆਂ ਇਹ ਇੰਜ ਤੇ ਇੰਜ ਹੋਣ। ਹਾਂ ਉਹ ਠੀਕ ਹੈ। ਤੇ 10 ਇੱਟਾਂ ਜਿਹੜੀਆਂ ਨਾ ਉਹ ਬਿੰਗੀਆਂ ਚਿਬੀਆਂ ਜੀਆਂ ਹੋਣ, ਲੇਕਿਨ ਨੁਕਰਾਂ ਨਾ ਭੁਰਨ ਉਹਨਾਂ ਦੀਆਂ, ਨੁਕਰਾਂ ਨਹੀਂ ਭੁਰਨੀਆਂ ਚਾਹੀਦੀਆਂ। ਠੀਕ ਹੈ ਨਾ? ਤੇ 10 ਇੱਟਾਂ ਜਿਹੜੀਆਂ ਫਰੈਸ਼ ਹੈ ਨਾ ਤੁਹਾਡੇ ਕੋਲ ਇੰਜ ਹੀ ਪਈਆਂ ਸਾਈਜ਼ ਦੀਆਂ, ਇਹ ਚਾਹੀਦੀਆਂ ਵਾ। ਨਹੀਂ ਨਹੀਂ, ਇਹ ਰਹਿਣ ਦਿਓ, ਉਹਨਾਂ ਨੂੰ ਕਿਉਂ ਸਹੀ ਆ, ਸਹੀ ਹੈ। ਸਹੀ ਆ, ਬਾਅਦ ਚੋਂ ਕੰਮ ਆ ਜਾਊਗੀਆਂ ਫਿਰ। ਕੰਮ ਕੀ ਆਉਣਗੀਆਂ? ਤੇ ਮਗਰ ਰਹਿ ਗਈਆਂ 10 ਇੱਟਾਂ। ਉਹ ਜਿਹੜੀਆਂ 10 ਇੱਟਾਂ ਨਾ ਹੋਰ ਆਖਰੀ 10 ਉਹ ਭਾਵੇਂ ਤੁਸੀਂ ਬਣਾਉਣੀਆਂ ਨਾ, ਜਦੋਂ ਉਹਦੇ ਸੈਂਟਰ 'ਚ ਹੋਵੇ ਸਰਾਖ, ਉਹ ਹੱਥ ਪਕੜਨ ਨੂੰ ਮਜ਼ਬੂਤੀ ਨਾਲ ਹੱਥ ਉੱਤੇ ਪਵੇ, ਪਰ ਇੱਟ ਨਹੀਂ ਟੁੱਟਣੀ ਇੱਟ ਚਾਹੀਦੀ। ਨਾ ਟੁੱਟੇ। ਇਹ ਪਹਿਲੀ ਗੱਲ ਜੇ ਸਾਡੀ। ਮੈਂ ਤਾਂ ਹੈਰਾਨ ਵਾਂ, ਮੇਰੇ ਕੋਲ ਸਤਾਗਰ ਆ ਕਿਹੜੇ ਗਏ ਆ? ਇੱਥੇ ਹਾਦਰਾਬਾਦੋਂ ਆਇਆ ਵਾ, ਠੀਕ ਆ। ਦੂਸਰੇ ਨੰਬਰ ਤੈਨੂੰ 50 ਇੱਟਾਂ ਚਾਹੀਦੀਆਂ ਵਾ। ਉਹ 50 ਇੱਟਾਂ ਦੇ ਵਿੱਚ ਵੀ 10 ਇੱਕ ਤਰ੍ਹਾਂ ਦੀਆਂ ਚਾਹੀਦੀਆਂ, 10 ਇੱਕ ਤਰ੍ਹਾਂ ਦੀਆਂ, 10 ਇੱਕ ਤਰ੍ਹਾਂ ਦੀਆਂ। ਤੇ ਭਾਈ ਤੁਸੀਂ ਪੈਸੇ ਨਹੀਂ ਲੈਣੇ? ਨਾ ਤੁਹਾਨੂੰ ਇੱਟਾਂ ਚਾਹੀਦੀਆਂ ਕਿਸ ਕੰਮ ਲਈ ਆ? ਸਾਡੀ ਹੋ ਪਈ ਆ ਉੱਥੇ ਲੜਾਈ ਫੁੱਫੜ ਨਾਲ। ਲੜਾਈ ਵਾਸਤੇ ਚਾਹੀਦੀਆਂ, ਲੜਾਈ ਵਾਲੀਆਂ ਇੱਟਾਂ ਜਿਹੜੀਆਂ ਹੁੰਦੀਆਂ ਨਾ ਲੜਾਈ 'ਚ ਇੱਟਾਂ ਮਾਰਦੇ ਨਹੀਂ, ਉਹ ਵਾਲੀ ਲੜਾਈ। ਦੂਰੋਂ ਹੀ ਵੱਜਣ। ਹਾਂ ਨਹੀਂ ਤੇ ਲੜਾਈ 'ਚ ਤਾਂ ਆਮ ਇੱਟਾਂ ਵੀ ਚੱਲ ਜਾਂਦੀਆਂ। ਨਹੀਂ 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 ਨਹੀਂ, ਅਸੀਂ ਖਾਨਦਾਨੀ ਬੰਦੇ ਆ ਤੇ ਖਾਨਦਾਨੀ ਦੁਸ਼ਮਣੀ ਆ ਸਾਡੀ। ਤੇ ਇੱਟ ਵੀ ਅਸੀਂ ਖਾਨਦਾਨੀ ਬਣਵਾ ਕੇ ਮਾਰਨੀ। ਹਾਂਜੀ ਤੇ ਕਿੱਦਾਂ ਦਾ ਤੁਹਾਡਾ ਗੰਦਾ ਖਾਨਦਾਨ ਜਿਹੜਾ ਇੱਟਾਂ ਖਾ ਕੇ ਮਰਨਾ ਵਾ? ਗੋਲੀਆਂ ਨਹੀਂ ਚੱਲਦੀਆਂ ਤੁਹਾਡੇ 'ਚ? ਭਾਵੇਂ ਤੁਸੀਂ ਪੈਸੇ ਤੇ ਲਾਉਣੇ, ਤੁਹਾਡੇ ਛੁਰੀਆਂ ਨਹੀਂ ਚੱਲਦੀਆਂ? ਨਹੀਂ ਹੈਂ? ਨਹੀਂ ਤੁਹਾਨੂੰ ਭੇਜਿਆ ਕਿ ਨਹੀਂ ਪਹਿਲੇ ਮੈਨੂੰ ਇਹ ਤਾਂ ਦੱਸ। ਭਾਈ ਕਿੰਜ ਦੀਆਂ ਤੂੰ ਗੱਲਾਂ ਕਰਨੇ ਆ? ਸਾਡੇ ਮਾਮੇ ਸਦੀਕ ਨੇ ਸਾਨੂੰ ਭੇਜਿਆ ਤੇ ਨਾਲੇ ਤੇਰਾ ਭੱਠਾ ਨਹੀਂ ਮਸ਼ਹੂਰ ਹੋ ਜਾਣਾ। 50 ਇੱਟਾਂ ਲੈਣੀਆਂ ਸੀ। ਹੈਦਰਾਬਾਦ 'ਚ ਮਸ਼ਹੂਰ ਹੋ ਜਾਣੀਆਂ ਇਹ ਇੱਟਾਂ। 50 ਇੱਟਾਂ ਕਿਹੜਾ ਸ਼ਵਰੀਆ ਲੈ ਲੈਣ ਆ ਗਈ ਮੇਰੇ ਕੋਲ ਜਿਹੜਾ ਮਸ਼ਹੂਰ ਹੋ ਜਾਣਾ ਪੱਠਾ ਮੇਰਾ? ਹੈ ਉਹ ਤੂੰ ਗੰਜੇ ਸ਼ਾਹਰੁਖ ਖਾਂ? ਤੂੰ ਦੱਸ ਪਹਿਲਾਂ ਮੈਨੂੰ ਕੀ ਤੁਹਾਨੂੰ ਹੋਇਆ? ਪਹਿਲਾਂ ਇਹੀ ਸ਼ਰਮ ਹਜ਼ਾਨੀ ਆ ਤੁਸੀਂ ਲੈਣ ਕਾਲੇ ਕਿੱਥੇ ਆ? ਮੀਤਾ ਬਚਨ ਚੁੱਪ ਕਰਕੇ ਬਹਿ। ਉਹ ਵੇਡੀ ਤੂੰ ਤੇਜ਼ ਉਹ ਭਾ ਬੀਬੀ। ਮੇਰੀ ਬੁੱਢੀ ਨਾਲ ਨਾ ਲੜੀ। ਉਹ ਤੇਰੀ ਬੁੱਢੀ ਆ ਤੇ ਮੈਂ ਲੜਨ ਕਿਉਂ ਗਿਆ? ਮੈਂ ਤੁਹਾਨੂੰ ਇਹ ਕਹਿਣਾ ਕਿ ਤੁਹਾਨੂੰ ਪਤਾ ਨਹੀਂ ਆਵਾ ਤੁਸੀਂ ਆਏ ਕਿੱਥੇ ਹੈ? ਓਏ ਉਹ ਜੀ ਚੰਗਾ ਲੈ ਬੀਬੀ ਤੇਰੇ ਬੰਦੇ ਕੋਲ ਹੋ ਜਾ ਗਏ। ਤੇਰੇ ਬੰਦੇ ਕੋਈ ਬੰਦਾ ਨਹੀਂ ਮਰਨਾ ਹੈਗਾ, ਨੇ ਆਪ ਮਾਰ ਜਿਹੜਾ ਛਾਲਾ ਮਾਰ ਮਾਰ ਕੇ। ਤੈਨੂੰ ਮੈਂ ਇੱਟਾਂ ਦਾ ਕਹਿਣ ਇੱਟਾਂ ਬਣਾ ਕੇ ਮੈਂ ਦੇ। ਤੇਰੇ ਚਪੇੜ ਮਾਰ ਕੇ ਤੈਨੂੰ ਪਰਾਂ ਸਿੱਟਣਾ। ਮੈਂ 10 ਇੱਟਾਂ ਉਹ ਤੇ 10 ਦੱਸੋ ਇੱਟਾਂ ਸਾਨੂੰ ਉਹ ਕਰਾਟੇ ਆਂਦੇ ਆ, ਦੱਸੋ ਇਹਨੂੰ ਜ਼ਰਾ। ਚੱਲ ਜਾ ਮੂੰਹ ਤੋਂ ਜਾ ਕੇ। ਲੈ ਉਹ ਇੰਨੇ ਚ ਇਦਾਂ ਲੱਗਣ ਦਾ ਕਿ ਤੈਨੂੰ ਕੀ ਕਰ ਬੈਠਾ ਵਾ? ਤੇ ਓਏ ਤੇਰੇ ਲਈ ਮੈਂ ਸਮਝਦਾ ਇਹੀ ਆ ਕਿ ਜਿੱਦਾਂ ਪਹਾੜ ਖੜਾ ਵਾ। ਬੜਾ ਪਹਾੜ ਖੜਾ ਹੈ। ਬੜਾ ਪਹਾੜ ਖੜਾ। ਚਲੋ ਸ਼ਾਬਾਸ਼। ਉਹ ਯਾਰ ਇੱਟਾਂ ਲੈਣੀਆਂ ਸੀ ਭੈਣ। ਓਏ ਮੈਂ ਤੇਰੇ ਥੱਪੜ ਮਾਰਨਾ ਵਾ, ਇਦਾਂ ਦੇ ਇੱਟਾਂ ਨਹੀਂ ਦੇਣਾ ਮਰੇ। 50 ਇੱਟਾਂ ਹੈਦਰਾਬਾਦੋਂ ਲੈਣ ਆ ਗਿਆ ਤੂੰ ਤੂੰ। ਬਿਆਨਾ ਫੜ ਹੁਣੇ ਉਹ ਯਾਰ। ਕਿਹੜਾ ਬਿਆਨਾ ਦੱਸਾਂ ਇੱਟਾਂ ਦਾ ਮੈਂ ਲਵਾਂ ਕੀ ਤੇਰੇ ਕੋ? ਹੈ
ਮੈਨੂੰ ਇਹ ਤਾਂ ਦੱਸ ਇੱਟਾਂ ਲੈਣੀਆਂ 50 ਲੈਣੀਆਂ ਤੇਰੇ ਕੋਲ ਉਹ 50 ਇੱਟਾਂ ਕੌਣ ਲੈਣ ਆਉਂਦਾ ਵਾ ਬੰਦੇ ਦਾ ਪੁੱਤ ਬਣ ਗਿਆ ਯਾਰ ਤੇ ਕੋਲ ਗਾਹਕ ਆਏ ਆ ਉਹ ਕਿਹੜਾ ਗਾਹਕ ਐਡਾ ਸਦਾਗਰ ਗਾਹਕ ਤੂੰ ਤੂੰ ਇੱਟਾਂ ਦਿੰਦਾ ਨਹੀਂਗਾ ਉਹ ਤੂੰ ਜਿੱਦਾਂ ਕਿ ਤੇਰਾ ਕੱਦ ਕਾਠ ਹੈਗਾ ਨਿੱਕੇ ਨਿੱਕੇ ਰੋੜੇ ਲੈ ਕੇ ਜਾ ਉਹ ਯਾਰ ਤੂੰ ਅੱਗੇ ਪਹੁੰਚਾਉਣੀਆਂ ਤੈਨੂੰ ਕਾਹਦੀ ਮੈਂ ਪਹੁੰਚਾਉਣੀਆਂ ਤੁਹਾਡਾ ਘਰ ਟੁੱਟਾ ਵਾ ਮੈਂ ਪਹੁੰਚਾਉਣੀਆਂ ਵਾ ਤੂੰ ਆਪ ਖੋਦਾ ਵੀ ਨਾਲ ਤੈਨੂੰ ਮਠਿਆਈ ਦਾ ਡੱਬਾ ਵੀ ਦਵਾਂਗੇ ਅਸੀਂ ਓਏ 50 ਇੱਟਾਂ ਦੀ ਖਾਤਰ ਮੈਂ ਹੈਦਰਾਬਾਦ ਆਵਾਂ ਹਨਾ ਉਹ ਤੋਂ ਆਜੂਗਾ ਤਾਂ ਕੀ ਹੋ ਜਾਣਾ ਚੱਲ ਚਲੋ ਸ਼ਾਬਾਸ਼ ਚੱਲ ਬਾਹਰ ਨਿਕਲ ਹੈ ਤੈਨੂੰ ਹੈਦਰਾਬਾਦ ਦੀ ਬੜੀ ਮਸ਼ਹੂਰ ਮਠਿਆਈ ਹੈ ਤੈਨੂੰ ਮੈਂ ਉਹ ਵੀ ਖਿਲਾਉਂਗਾ ਆ ਮੈਨੂੰ ਰਸਗੁੱਲੇ ਤੋਂ ਯਕੀਨ ਵਾ ਚੱਲ ਚੱਲ ਉਹ ਯਾਰ ਉਹ ਅੱਛਾ ਭਾਵੇਂ ਲੜ ਨਾ ਮੇਰੇ ਨਾਲ ਯਾਰ ਐਵੇਂ ਲਾਲ ਪੀਲਾ ਹੋਈ ਜਾਣਿਆ ਲੜ ਕੇ ਗੱਲਾਂ ਕਰ ਕਰਕੇ ਮੇਰੇ ਪੱਠੇ ਦੁਖਣ ਲੱਗ ਪਏ ਬਈਆ ਬਈਆ ਤੇ ਮੇਰੇ ਉਹ ਤੂੰ ਨਾ ਬੈਠੀ ਮੈਂ ਤਾਂ ਅੱਗੇ ਕਿੱਦਾਂ ਗੱਲ ਕਰਨ ਡਿਆ ਵਾਂ ਅੱਛਾ ਚੱਲ ਉਹ ਤੂੰ ਖੜਾ ਰਹਿ ਮੈਨੂੰ ਬੈਲਾ ਦਾ ਯਾਰ ਕੀ ਹੋ ਗਿਆ ਹੁਣ ਬੈਨ ਤਾਂ ਦੇ ਬੰਦਾ ਵੀ ਬੰਦੇ ਵਾਂਗੂ ਅੱਛਾ ਇੱਕ ਇੱਟ ਕਿੰਨੇ ਦੀ ਆ ਇੱਕ ਇੱਟ 18 ਰੁਪਏ ਦੀ ਬਸ 20 ਰੁਪਏ ਦੇ ਹਿਸਾਬ ਨਾਲ ਬੈਗ ਪੈਸੇ ਦੇ ਇਹਨੂੰ ਲੈ ਕਿਹੜੀ ਗੱਲ ਆ ਉਹ ਜੀਓ ਹੀ ਨਿਕਲ ਗਿਆ ਬਾਦਸ਼ਾਹ ਉਹ ਤੇਰਾ ਦਿਮਾਗ ਸਹੀ ਹੈ ਐਡੀ ਦੂਰ ਅਸੀਂ ਨਾ ਇੱਟ ਪਹੁੰਚਾਉਂਦੇ ਆ ਨਾ ਸਾਡੇ ਕੋਲ ਲੜਾਈ ਵਾਲੀਆਂ ਇੱਟਾਂ ਵਾ ਨਾ ਅਸੀਂ ਡਿਜ਼ਾਈਨ ਵਾਲੀਆਂ ਇੱਟਾਂ ਬਣਾਉਂਦੇ ਆ ਸਿੱਧੀ ਸਿੱਧੀ ਇੱਟ ਬਣਾ ਕੇ ਅਗਲੇ ਨੂੰ ਦੇਈਦੀ ਆ ਚੱਲ ਸ਼ਾਬਾਸ਼ ਇੱਕ ਮਿੰਟ ਤੇਲ ਤੇ ਨਾ ਮੁੱਕਿਆ ਸੀ ਪੈਸੇ ਤੇ ਨਾ ਮੁੱਕਣ ਦੇ ਅਸੀਂ ਚੱਲ ਓਏ ਇੱਕ ਮਿੰਟ ਭਾਈ ਤੈਨੂੰ ਗੱਲ ਕਰਨੀ ਨਹੀਂ ਆਉਂਦੀ ਅੱਜ ਤੈਨੂੰ ਉਹਨੇ ਤੇਲ ਦੇ ਰਿਹਾ ਪੈਸੇ ਪੈਸੇ ਦੇ ਰਿਹਾ, ਪੈਟਰੋਲ ਦੇ ਰਿਹਾ ਖਾਣਾ ਦੇ ਰਿਹਾ ਮਠਾਈ ਦੇ ਰਿਹਾ ਤਲੂਸਿਆ ਜਾ ਤੈਨੂੰ ਇੱਕ ਸੂਟ ਵੀ ਦੇਣਾ ਸੀ ਉਹ ਤੇ ਮੇਰੀ ਜਾਨ ਛੱਡ ਬੰਦਾ ਵੀ ਲੈ ਜਾ ਆਪਣਾ ਨਿਕਲ ਬਾਹਰ ਓਏ ਚੱਲ ਬਦਤਮੀਜ਼ੀ ਨਾ ਕਰੀ ਚੱਲ ਮੈਨੂੰ ਸ਼ਾਬਾਸ਼। ਮੈਂ ਤੈਨੂੰ ਦੱਸਾਂ ਇੱਟਾਂ ਲੈ ਕੇ ਜਾਣੀਆਂ ਸੀ ਇੱਥੋਂ ਉਹ ਤੇਰੀ ਤੈਨੂੰ ਮੈਂ ਕਹਿੰਦਾ ਨਿਕਲ ਬਾਹਰ ਇੱਥੋਂ ਓਏ ਘੁਮਾ ਨਾ ਮੈਨੂੰ ਮੈਂ ਤੈਨੂੰ ਕਮਾ ਕੇ ਚੱਲ ਚੱਲ ਬੀਬੀ ਲੈ ਕੇ ਚੱਲ ਆਪਣਾ ਛਡੇਡਾ ਲੈ ਕੇ ਬਾਹਰ ਇਹ ਨਾ ਹੋਇਆ ਉਹ ਚੱਲ ਬੀਬੀ ਆਪਣਾ ਛਡੇਡਾ ਲੈ ਕੇ ਬਾਹਰ ਨੂੰ ਹੋ ਕੈਨੇਡਾ ਲੈ ਕੇ ਤੈਨੂੰ ਮੈਂ ਇੱਟਾਂ ਦਾ ਕਹਿਣ ਡਿਆ ਵਾ ਅਸੀਂ ਨਹੀਂ ਵੇਚਣੀ ਤੇਰੀਆਂ ਇੰਨੀਆਂ ਇੱਟਾਂ ਹਜੇ ਤੱਕ ਨਹੀਂ ਵਿਕੀਆਂ ਹੋਣੀਆਂ ਇੰਨੀਆਂ ਉਹ ਮੈਨੂੰ ਚਾਹੀਦੀ ਆ ਜਾ ਪੁੱਤ ਬਾਹਰ ਨੂੰ ਉਹ ਪਾਇਣ ਮੈਂ ਇੱਟਾਂ ਲੈਣ ਆਇਆ ਤੇਰੀ ਮਿਹਰਬਾਨੀ ਇੱਟਾਂ ਦੇ ਕੇ ਤੂੰ ਤੈਨੂੰ ਆ ਮੈਂ ਤੈਨੂੰ ਦੱਸਦਾ ਕਿੱਥੋਂ ਮਿਲਣੀਆਂ ਚੱਲ ਚੱਲ ਆ ਲੈ ਜਾ ਬੀਬੀ ਆਪਣਾ ਬੰਦਾ ਮਧਾਣੀ ਵਰਗਾ ਹਾਏ ਹਾਏ ਭਾਈ ਮੇਰੇ ਬੰਦੇ ਨੂੰ ਤਾਂ ਛੱਡ ਦੇ ਤੇਰਾ ਦਿਮਾਗ ਖਰਾਬ ਹੈ ਛੱਡ ਉਹ ਦੇ ਲੈ ਜਾ। ਤੈਨੂੰ ਜਾਣਦਾ ਨਹੀਂਗਾ ਉਹ ਜਾਣਦਾ ਨਹੀਂ ਤੂੰ ਬੰਦਾ ਖਾ ਕੇ ਤੂੰ ਸੌਣਾ ਦੁਸ਼ਮਣੀ ਪਾਉਣ ਡਿਆ ਮੇਰੇ ਨਾਲ ਉਹ ਕਿਹੜੀ ਦੁਸ਼ਮਣੀ ਤੇਰੇ ਨਾਲ ਮੈਂ ਚਪੇੜ ਮਾਰਨੀ ਤੇਰੇ ਤੂੰ ਕਿੰਜ ਦੇ ਕੰਮ ਕਰਨ ਨੇ ਭਾਈ ਅਸੀਂ ਹੈਦਰਾਬਾਦ ਤੋਂ ਫੈਸਲਾਬਾਦ ਆਏ ਤੇਰੇ ਕੋਲ ਇੱਟਾਂ ਲੈਣ ਉਹ ਬੀਬੀ ਫੈਦਰਾਬਾਦ ਤੋਂ ਮੋਟਰ ਜੋ ਨਾਲ ਲਈ ਫਿਰਨ ਡਈ ਆ ਓਏ ਬੰਦੇ ਦਾ ਪੁੱਤ ਬਣ ਜਾ ਓਏ ਤੇ ਮੈਂ ਲਕੀਰਾਂ ਕਢਾਉਣੀਆਂ ਇੱਥੇ ਓਏ ਬਹਿ ਜਾ ਤੂੰ ਮੈਨੂੰ ਜਾਣਦਾ ਨਹੀਂਗਾ ਹਜੇ ਕੀ ਜਾਣਦਾ ਮੈਂ ਤੈਨੂੰ ਤੈਨੂੰ ਸਾਡੀ ਲੜਾਈ ਬੜੀ ਮਸ਼ਹੂਰ ਆ ਓਏ ਬਹਿ ਜਾ ਐਡਾ ਤੂੰ ਲੜਾਈ ਮਸ਼ਹੂਰ ਤੇਰੀ ਜਿਹੜਾ ਬੰਦੇ ਖਾ ਕੇ ਸੌਣਾ ਤੇ ਚੱਲ ਚੱਲ ਬੀਬੀ ਲੈ ਕੇ ਇਹਨੂੰ ਨਹੀਂ 50 ਇੱਟਾਂ ਦੇਣੀਆਂ ਤਾਂ ਕੋਈ ਲੋੜਾ ਨਹੀਂਗਾ ਅਸੀਂ ਹੋਰ ਪੱਠੇ ਤੋਂ ਬਣਾ ਲਾਂਗੇ ਤੂੰ ਕਿੱਥੋਂ ਮਰਜ਼ੀ ਬਣਵਾ ਚੱਲ ਤੇ 50 ਅਸੀਂ ਹੋਰ ਵੀ ਬਣਵਾਵਾਂਗੇ ਤੇਰੇ ਇਹ ਮੈਂ ਤੈਨੂੰ ਦੱਸੂਗਾ ਤੂੰ ਯਾਦ ਕਰੇਂਗਾ ਚਲੀਏ ਕਿਤੇ ਬੰਦੇ ਨਾਲ ਵਾਹ ਪਿਆ ਸੀ ਤੇਰਾ ਚੱਲ ਚੱਲ ਆਇਆ ਉਹ ਚੱਲ ਆਹੋ ਇਹ ਤੈਨੂੰ ਪਤਾ ਲੱਗ ਜਾਏਗਾ 1 ਘੰਟਾ ਕੱਢ ਸਹੀ ਇੱਥੇ ਚੱਲ ਸਟਾਰਟ ਕਰ ਆ ਚੱਲ ਲੈ ਨਿਕਲ। ਤੈਨੂੰ ਮੈਂ ਦੱਸਦਾ ਉਹ ਇੱਥੇ ਰਹੀ ਉਹ ਇੱਥੇ ਹੀ ਆ ਇੱਥੇ ਹੀ ਰਹਿਣਾ ਇੱਥੇ ਹੀ ਆ ਮਾਮਾ ਆਹੋ ਮੈਂ ਤੈਨੂੰ ਕਹਿ ਦੇ ਇੱਥੇ ਹੀ ਰਵੀ ਤੈਨੂੰ ਮੈਂ ਦੱਸਦਾ ਆਣ ਕੇ ਚਲੇ ਜਾ ਹੁਣ ਦੱਸਦਾ ਤੈਨੂੰ ਮੈਂ ਮੇਰੇ ਕੋਲ ਜੁੱਤੀਆਂ ਤੂੰ ਖਾਇਆ ਜਾ ਕੇ ਗਵਾ ਲਿਆ ਵਾ